मैं टुट के अपने गुच्छे ਤੋਂ ਹੋ ਜਾਵਾਂ ਕਿਸੇ ਦੇ ਕਦਮਾਂ ਵਿੱਚ ਮੇਰਾ ਨਾਮੋ ਨਿਸ਼ਾਨ ਹੀ ਮਿਟ ਜਾਵੇ ਐਸੀ ਮੇਰੀ ਤਕਦੀਰ ਨਹੀਂ ਜਾਂ ਖੁਦਾ ਨੂੰ ਮੇਰੇ ਤੇ ਰਹਿਮ ਨਹੀਂ। ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ। ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ। ਤੇ ਲਾਲੀ ਅੱਖੀਆਂ ਦੀ ਪਈ ਦਸਤੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਸਵੇਰੇ ਅਸੀਂ ਆਉਣਾ ਸੀ 5 ਵਜੇ। ਮੈਂ 4:30 ਉੱਠ ਕੇ ਬਣਾਈਆਂ ਰੋਟੀਆਂ ਕਿ ਮੇਰੇ ਵੀਰ ਜਿਹੜੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਔਰ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਲੈ ਕੇ ਆਵਾਂਗੀ ਅਤੇ ਮੈਂ ਬੜੇ ਪਿਆਰ ਨਾਲ ਉਹ ਗੁੰਨ ਕੇ ਲਿਆਂਦੀਆਂ ਔਰ ਉਹਨਾਂ ਨੇ ਉਨੇ ਹੀ ਪਿਆਰ ਨਾਲ ਖਾਧੀਆਂ। ਇਹ ਮੈਨੂੰ ਬਹੁਤ ਹੀ ਅੱਛਾ ਲੱਗਾ ਔਰ ਇਹਨਾਂ ਦੇ ਭਾਗ ਸੀ ਇਹਨਾਂ ਖਾ ਲਈ। ਹਾਂ ਅਤੇ ਬੜੇ ਦਾਣੇ ਦਾਣੇ 'ਤੇ ਲਿਖਿਆ ਵਾਕਈ ਖਾਣੇ ਵਾਲੇ ਦਾ ਨਾਮ। ਮੈਂ ਔਨ ਏਅਰ ਇਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ। ਇਹ ਮੇਰੇ ਲਈ ਹੁਸ਼ਿਆਰਪੁਰ ਤੋਂ ਪਰੌਂਠੀਆਂ ਬਣਾ ਕੇ ਲਿਆਏ, ਮੇਰੇ ਲਈ ਸਾਗ ਲੈ ਕੇ ਆਏ ਔਰ ख़ास ਤੌਰ 'ਤੇ ਮੈਂ ਜ਼ਿਕਰ ਕਰਾਂਗਾ ਮੇਰੇ ਬਹੁਤ ਪਿਆਰੇ ਦੋਸਤ ਰਾਜੀਵ ਮਹਿਤਾ ਸਾਹਿਬ ਨੇ ਇਹ ਬ੍ਰੈਸਲੇਟ ਭੇਜਿਆ। ਇਹਦਾ ਕਲੋਜ਼ ਲੈਣਾ ਔਰ ਇਹਦੇ ਉੱਤੇ ਜਦੋਂ ਮੈਂ ਇੱਥੇ ਆਉਣਾ ਸੀ ਮੇਰੇ ਘਰਦਿਆਂ ਬਹੁਤ ਕੁਐਸਚਨ ਸੀਗੇ ਕਿ ਅਸੀਂ ਤੁਹਾਨੂੰ ਇਕੱਲਿਆਂ ਨਹੀਂ ਜਾਣ ਦੇਣਾ, ਤੁਸੀਂ ਪਾਕਿਸਤਾਨ ਜਾ ਰਹੇ ਹੋ। ਇੱਕ ਪਾਕਿਸਤਾਨ ਜਿਹੜਾ ਹੈ ਨਾ ਉਹ ਇਮੇਜ ਇਹੋ ਜਿਹੀ ਹੈ ਬਣੀ ਹੋਈ ਲੋਕਾਂ 'ਚ, ਪਰ ਨਹੀਂ ਹੈ। ਸਿਰਫ ਇਹਦੇ ਵਿੱਚ ਇੱਕ ਲਾਈਨ ਹੈ ਜੇ ਉਹ ਮਿਟਾ ਦਿੱਤੀ ਜਾਏ ਕੋਈ ਪਾਕਿਸਤਾਨ ਭਾਰਤ ਨਹੀਂ। ਇਹ ਸਭ ਇੱਕੋ ਜਿਹੇ ਲੋਕ ਨੇ। ਇਹ ਪੰਜਾਬ ਜਿਹੜਾ ਹੈ ਇਹੀ ਵੱਡਾ ਹੋਇਆ ਹੋਇਆ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ। ਸਾਡੇ ਇੱਥੋਂ ਸਾਕਾ ਪੰਜਾ ਸਾਹਿਬ ਦੀ ਸੰਗਤ ਆਈ ਹੋਈ ਆ, ਉਹਨਾਂ ਨਾਲ ਸਾਡੀ ਮੁਲਾਕਾਤਾਂ ਹੋ ਰਹੀਆਂ। ਅੱਜ ਸਾਡੇ ਨਾਲ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਕਿ ਸਾਡੀ ਜਿੰਦ ਸਾਡੀ ਜਾਨ ਆ, ਉੱਥੋਂ ਵੀ ਹੋਏ ਸਾਡੇ ਆਂਟੀ ਜੀ ਹੁਣੀ ਸਾਡੇ ਨਾਲ ਮੌਜੂਦ ਆ, ਜਤਿੰਦਰ ਕੌਰ ਹੁਣੀ। ਇਹਨਾਂ ਕੋਲ ਆਪਾਂ ਪੁੱਛਣਾ ਕਿ ਪਾਕਿਸਤਾਨ ਆ ਕੇ ਇਹਨਾਂ ਨੂੰ ਕਿਹੋ ਜਿਹਾ ਲੱਗਾ ਔਰ ਇਹਨਾਂ ਦੀ ਕਦੋਂ ਤੋਂ ਪਾਕਿਸਤਾਨ ਆਉਣ ਦੀ ਖੁਆਇਸ਼ ਸੀਗੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਖੁਸ਼ੀ ਹੋਈ ਹੈ ਜੀ ਅਸੀਂ ਪਾਕਿਸਤਾਨ ਆਏ ਹਾਂ। ਮੈਨੂੰ ਤਾਂ ਐਵੇਂ ਲੱਗਦਾ ਸੀ ਇੱਕ ਮੇਰਾ ਖਾਬ ਹੈ ਔਰ ਬਚਪਨ ਤੋਂ ਹੀ ਖਾਬ ਸੀ, ਕਿਉਂਕਿ ਸਾਡੇ ਜਿਹੜਾ ਪਿਛੋਕੜ ਸੀ ਉਹ ਰਾਵਲਪਿੰਡੀ 'ਤੇ ਸਨ। ਅਸੀਂ ਉਹਨਾਂ ਦੀਆਂ ਕਹਾਣੀਆਂ ਇੱਦਾਂ ਸੁਣਦੇ ਸਾਂ ਜਿਵੇਂ ਪਰੀਆਂ ਦੀਆਂ ਕਹਾਣੀਆਂ ਅਤੇ ਅਸੀਂ ਉਹਨਾਂ ਪਰੀਆਂ ਦੇ ਦੇਸ਼ 'ਚ ਜਾਣਾ ਚਾਹੁੰਦੇ ਸੀ। ਅੱਜ ਉਹ ਸਾਡੀ ਤਮੰਨਾ ਪੂਰੀ ਹੋਈ। ਅਸੀਂ ਇੰਨੇ ਖੁਸ਼ ਹੋਈਆਂ। ਮੈਨੂੰ ਬਿਲਕੁਲ ਨਹੀਂ ਲੱਗ ਰਿਹਾ ਕਿ ਮੈਂ ਪਾਕਿਸਤਾਨ ਆਈ ਹਾਂ। ਮੈਨੂੰ ਲੱਗਦਾ ਮੈਂ ਆਪਣੇ ਮੁਲਕ ਆਈ ਹਾਂ, ਆਪਣੇ ਸ਼ਹਿਰ ਆਈ ਹਾਂ ਔਰ ਆਪਣੇ ਬਜ਼ੁਰਗਾਂ ਦੀ ਜਿਹੜੀ ਰੂਹ ਸੀ ਉਹਨੂੰ ਵੀ ਮਿਲੀਆਂ। ਅਤੇ ਇੱਥੇ ਆਣ ਕੇ ਮੇਰਾ ਇੱਕ ਖਾਬ ਸੀ, ਜਿਵੇਂ ਖਾਬ ਮੈਂ ਸੋਚਿਆ ਨਹੀਂ ਸੀ ਮੇਰਾ ਪੂਰਾ ਹੋਏਗਾ, ਪਰ ਇਹ ਖਾਬ ਮੇਰਾ ਹਕੀਕਤ ਹੋਇਆ। ਇਸ ਤੋਂ ਵੱਡੀ ਗੱਲ ਹੋਰ ਕੁਛ ਨਹੀਂ ਹੈ ਕਿ ਇੱਕ ਖਾਬ ਦਾ ਪੂਰਾ ਹੋਣਾ ਵੀ ਨਸੀਬਾਂ ਦੀ ਗੱਲ ਹੁੰਦੀ ਹੈ। ਅਤੇ ਮੈਨੂੰ ਇੱਦਾਂ ਲੱਗਦਾ ਕਿ ਮੇਰੇ ਨਸੀਬ ਜਿਹੜੇ ਖੁੱਲ੍ਹੇ ਔਰ ਇੱਥੇ ਆਣ ਕੇ ਮੈਨੂੰ ਇੰਨਾ ਕੁ ਪਿਆਰ ਮਿਲਿਆ ਕਿ ਹਰ ਇਨਸਾਨ ਇੰਨੀ ਕਦਰ ਇੱਜ਼ਤ ਕਰਦਾ ਹੈ ਕਿ ਸਾਨੂੰ ਲੱਗਦਾ ਹੀ ਨਹੀਂ ਹੈ ਕਿ ਇਹ ਲੋਕ ਉਹ ਲੋਕ ਨੇ ਜਿਨ੍ਹਾਂ ਦੀਆਂ ਸਾਨੂੰ ਐਗਜ਼ੈਂਪਲ ਅਲੱਗ ਦਿੱਤੀਆਂ ਗਈਆਂ ਸੀ। ਸਾਨੂੰ ਐਵੇਂ ਲੱਗਦਾ ਕਿ ਉਹ ਕੋਈ ਹੋਰ ਲੋਕ ਸਨ। ਇਹਨਾਂ ਵਿੱਚ ਰੂਹਾਂ ਇੰਨੀਆਂ ਪਿਆਰ ਦੀਆਂ ਭਰੀਆਂ ਹੋਈਆਂ ਨੇ ਕਿ ਸਾਨੂੰ ਲੱਗਦਾ ਕਿ ਇੰਨਾ ਪਿਆਰ ਤਾਂ ਕਿਧਰੇ ਮਿਲ ਹੀ ਨਹੀਂ ਸਕਦਾ। ਮੈਂ ਕੁਛ ਲਿਖਦੀ ਹਾਂ, ਪੋਇਟਰੀ ਲਿਖਦੀ ਹਾਂ ਅਤੇ ਇਸ 'ਤੇ ਮੇਰੀ ਪੋਇਟਰੀ ਲਿਟਰੇਰੀ ਗਰੁੱਪ ਇੱਥੋਂ ਤੱਕ ਪਹੁੰਚੀਆਂ। ਕੁਛ ਕਵਿਤਾਵਾਂ ਅਤੇ ਮੇਰੀ ਕਵਿਤਾਵਾਂ ਜਿਹੜੀਆਂ ਸੀ ਪੋਇਟਰੀ ਪੰਜਾਬੀ ਦੀ, ਇੱਥੋਂ ਦੇ ਬਹੁਤ ਮਸ਼ਹੂਰ ਇੱਕ ਹੈ ਨੇ ਖੁਰਮ ਮਨਜ਼ੂਰ, ਉਹਨਾਂ ਨੇ ਬੋਲੀ। ਉਹਨਾਂ ਦੇ ਨਾਲ ਮੇਰਾ ਲਿੰਕ ਹੋ ਗਿਆ ਇੱਥੇ। ਫਿਰ ਮੁਨੀਰ ਜੀ ਮਿਲੇ। ਮੁਨੀਰ ਜੀ ਵੀ ਪਿੱਛੋਕੜ ਉਹਨਾਂ ਦਾ ਹੁਸ਼ਿਆਰਪੁਰ ਦਾ ਸੀ ਅਤੇ ਮੈਨੂੰ ਇੱਦਾਂ ਲੱਗਾ ਕਿ ਹੁਸ਼ਿਆਰਪੁਰ ਐਡਾ ਵੱਡਾ ਹੋ ਗਿਆ ਕਿ ਉਹ ਪਾਕਿਸਤਾਨ ਤੱਕ ਪਹੁੰਚਿਆ ਹੋਇਆ। ਔਰ ਮੈਨੂੰ ਬਿਲਕੁਲ ਨਹੀਂ ਲੱਗਾ ਕਿ ਇਹ ਪਾਕਿਸਤਾਨ ਦੇ ਜਾਂ ਇਹਨਾਂ ਤੋਂ ਵੀ ਮਹਿਸੂਸ ਨਹੀਂ ਹੋਇਆ ਕਿ ਇੱਥੇ ਰਹਿੰਦੇ ਨੇ, ਕਿ ਹਜੇ ਤੱਕ ਵੀ ਇਹ ਹੁਸ਼ਿਆਰਪੁਰ ਹੀ ਰਹਿੰਦੇ ਨੇ। ਇਹਨਾਂ ਦੀ ਰੂਹ ਵੀ ਹੁਸ਼ਿਆਰਪੁਰ ਵਸਦੀ ਹੈ ਅਤੇ ਇਹਨਾਂ ਦਾ ਪਿਆਰ ਜਿਹੜਾ ਮੈਨੂੰ ਲੱਗਦਾ ਹੈ ਕਿ ਸਿਰਫ ਖੂਨ ਦੇ ਰਿਸ਼ਤੇ ਹੀ ਰਿਸ਼ਤੇ ਨਹੀਂ ਹੁੰਦੇ। ਮੈਨੂੰ ਸ਼ਾਇਦ ਇਹਨੇ ਖੂਨ ਦੇ ਰਿਸ਼ਤਿਆਂ ਤੋਂ ਵੀ ਇੰਨਾ ਪਿਆਰ ਨਾ ਮਿਲਿਆ ਹੋਵੇ ਜਿੰਨਾ ਮੈਨੂੰ ਇੱਥੇ ਵੀ ਮਿਲਿਆ। ਇਹਨਾਂ ਲੋਕਾਂ ਨਾਲ, ਮੁਨੀਰ ਜੀ ਨਾਲ ਮਿਲਿਆ, ਇੰਨਾ ਆਪਣਾਪਨ ਜਿਹਦੇ 'ਚ ਬਿਲਕੁਲ ਵੀ ਕੋਈ ਕਿਸੇ ਤਰ੍ਹਾਂ ਦੀ ਛਲ ਕਪਟ ਨਜ਼ਰ ਨਹੀਂ ਆਇਆ। ਔਰ ਇੱਥੋਂ ਦੇ ਲੋਕਾਂ ਦਾ ਪਿਆਰ, ਮੁਹੱਬਤ ਔਰ ਮੇਰਾ ਇੱਥੇ ਆਉਣਾ। ਜਦੋਂ ਮੈਂ ਪਹਿਲੀ ਵਾਰੀ ਆਈ ਹਾਂ ਪਾਕਿਸਤਾਨ, ਜਦੋਂ ਮੈਂ ਇੱਥੇ ਆਉਣਾ ਸੀ ਮੇਰੇ ਘਰਦਿਆਂ ਬਹੁਤ ਕੁਐਸਚਨ ਸੀਗੇ ਕਿ ਅਸੀਂ ਤੁਹਾਨੂੰ ਇਕੱਲਿਆਂ ਨਹੀਂ ਜਾਣ ਦੇਣਾ, ਤੁਸੀਂ ਪਾਕਿਸਤਾਨ ਜਾ ਰਹੇ ਹੋ। ਇੱਕ ਪਾਕਿਸਤਾਨ ਜਿਹੜਾ ਹੈ ਨਾ ਉਹ ਇਮੇਜ ਇਹੋ ਜਿਹੀ ਹੈ ਬਣੀ ਹੋਈ ਲੋਕਾਂ 'ਚ, ਪਰ ਨਹੀਂ ਹੈ।
ਸਿਰਫ ਇਹਦੇ ਵਿੱਚ ਇੱਕ ਲਾਈਨ ਹੈ, ਜੇ ਉਹ ਮਿਟਾ ਦਿੱਤੀ ਜਾਏ, ਕੋਈ ਪਾਕਿਸਤਾਨ ਭਾਰਤ ਨਹੀਂ, ਇਹ ਸਭ ਇੱਕੋ ਜਿਹੇ ਲੋਕ ਨੇ। ਇਹ ਪੰਜਾਬ ਜਿਹੜਾ ਹੈ ਇਹੀ ਵੱਡਾ ਹੋਇਆ ਹੋਇਆ, ਇਹੋ ਹੀ ਚੜ੍ਹਦਾ ਪੰਜਾਬ ਹੈ, ਇਹੋ ਹੀ ਸਾਡਾ ਮਤਲਬ ਇੱਕੋ ਹੀ ਚੀਜ਼ ਲੱਗ ਰਹੀ ਹੈ। ਜਦੋਂ ਅਸੀਂ ਲਿਖਦੇ ਹਾਂ, ਜਾਂ ਇੱਥੋਂ ਦੇ ਲੋਕਾਂ ਨਾਲ ਮੇਰਾ ਮੇਲ ਹੋਇਆ ਕਈ ਅੱਛੇ ਅੱਛੇ ਸ਼ਾਇਰਸ ਨਾਲ, ਅਤੇ ਉਹ ਮੇਰੇ ਨਾਲ ਗੱਲਬਾਤ ਕਰਦੇ ਨੇ, ਅਤੇ ਮੈਨੂੰ ਐਵੇਂ ਨਹੀਂ ਲੱਗਦਾ ਕਿ ਕੋਈ ਪਾਕਿਸਤਾਨ ਹੈ, ਕੋਈ ਨਹੀਂ ਹੈ। ਇਹ ਇੱਕ ਰੂਹ ਦਾ ਘਰ ਹੈ, ਠੀਕ ਹੈ ਜੀ। ਇੱਥੇ ਪਿਆਰੀਆਂ ਪਿਆਰੀਆਂ ਰੂਹਾਂ ਰਹਿੰਦੀਆਂ ਨੇ ਜਿਨ੍ਹਾਂ ਨਾਲ ਮੇਲ ਹੋਇਆ ਹੈ, ਔਰ ਮਨ ਬਹੁਤ ਹੀ ਖੁਸ਼ ਹੋਇਆ ਹੈ। ਬਾਬੇ ਦੀ ਨਗਰੀ ਹੈ, ਇਹ ਵੀ ਸਾਡੀ ਖੁਸ਼ਕਿਸਮਤੀ ਹੈ ਕਿ ਉਸ ਵਾਹਿਗੁਰੂ ਨੇ ਸਾਨੂੰ ਆਪਣੇ ਕੋਲ ਬੁਲਾਇਆ ਹੈ। ਮੈਂ ਕਹਿੰਦੀ ਹਾਂ ਉਹ ਵਾਹਿਗੁਰੂ ਦੀ ਮਿਹਰ ਹੋਈ ਹੈ ਕਿ ਉਹਨੇ ਸਾਨੂੰ ਇਹ ਮੌਕਾ ਦਿੱਤਾ ਹੈ। ਅਸੀਂ ਸਭ ਮਿਲੇ ਹਾਂ, ਅਸੀਂ ਉਹਦੇ ਚਰਨਾਂ ਤੱਕ ਆਏ ਹਾਂ, ਉਹਦੇ ਦਰਸ਼ਨਾਂ ਨੂੰ ਆਏ ਹਾਂ, ਔਰ ਸ਼ਾਇਦ ਜਦੋਂ ਉੱਥੇ ਜਾਵਾਂਗੇ ਤਾਂ ਸਾਨੂੰ ਇਹ ਮਹਿਸੂਸ ਹੋਏਗਾ ਕਿ ਇੱਕ ਕਮੀ ਹੈ। ਅਤੇ ਇੱਥੋਂ ਦੇ ਲੋਕਾਂ ਦਾ ਸਿਕਿਉਰਿਟੀ ਕੀ ਸਭ ਬਹੁਤ ਹੀ ਅੱਛੇ ਲੋਕ ਨੇ। ਅੱਜ ਮੈਂ ਜਿਨ੍ਹਾਂ ਦੇ ਘਰ ਆਈ ਹੋਈ ਹਾਂ, ਇਹ ਵੀ ਬਹੁਤ ਲੋਕ ਨੇ। ਮੈਨੂੰ ਲੱਗ ਹੀ ਨਹੀਂ ਰਿਹਾ ਕਿ ਇਹ ਪੰਜਾਬ ਦਾ ਘਰ ਨਹੀਂ ਹੈ, ਸਾਡੇ ਭਾਰਤ ਦਾ ਘਰ ਨਹੀਂ ਹੈ, ਇਹ ਆਪਣਾ ਹੀ ਘਰ ਹੈ। ਦੇਖੋ ਜੀ, ਪੰਜਾਬ ਦੇ ਵਿੱਚੋਂ ਲਹਿੰਦੇ ਔਰ ਚੜ੍ਹਦੇ ਸਾਈਡਾਂ ਤੇ ਦੋਵਾਂ ਤੇ ਬਹੁਤ ਬੰਦੇ ਉੱਠ ਕੇ ਗਏ, ਇੱਧਰੋਂ ਉੱਧਰ ਉੱਠ ਕੇ ਗਏ ਆ, ਉੱਧਰੋਂ ਇੱਧਰ ਆਏ ਆ। ਬਹੁਤ ਘੱਟ ਲੋਕ ਹੁੰਦੇ ਜਿਹੜੇ ਆਪਣੇ ਪਿਛੋਕੜ ਨਾਲ ਇੰਨੀ ਜ਼ਿਆਦਾ ਮੁਹੱਬਤ ਕਰਦੇ ਕਿ ਆਪਣੇ ਉਸ ਜ਼ਿਲ੍ਹੇ ਨੂੰ, ਆਪਣੀ ਤਹਿਸੀਲ ਨੂੰ, ਆਪਣੇ ਪਿੰਡ ਨੂੰ ਆਪਣੇ ਨਾਂ ਦਾ ਹਿੱਸਾ ਬਣਾ ਲੈਂਦੇ ਆ। ਬਹੁਤ ਸਾਰੇ ਬੰਦੇ ਜਿਹੜੇ ਉਹ ਆਪਣੇ ਨਾਂ ਦੇ ਨਾਲ ਲੁਧਿਆਣਵੀ ਲਿਖਦੇ ਆ, ਅੰਬਰਸਰੀ ਲਿਖਦੇ ਆ। ਜਿਸ ਤਰ੍ਹਾਂ ਮਨੀਰ ਭਾਈ ਨੇ ਆਪਣੇ ਨਾਂ ਦਾ ਹਿੱਸਾ ਬਣਾ ਲਿਆ ਹੁਸ਼ਿਆਰਪੁਰੀਆ, ਔਰ ਇਹਨਾਂ ਨੂੰ ਲੋਕ ਜ਼ਿਆਦਾ ਹੁਸ਼ਿਆਰਪੁਰ ਦੇ ਨਾਂ ਤੋਂ ਹੀ ਜਾਣਦੇ ਆ। ਬੇਸ਼ੱਕ ਇਹਨਾਂ ਦਾ ਜਨਮ ਪਾਕਿਸਤਾਨ ਦੇ ਵਿੱਚ ਹੋਇਆ, ਲੇਕਿਨ ਤੁਸੀਂ ਇਹ ਦੇਖ ਲਓ ਵੀ ਇਸ ਤਰ੍ਹਾਂ ਦਾ ਬੰਦਾ ਜਿਹੜਾ ਬੜੇ ਬੜੇ ਇੰਗਲਿਸ਼ ਅਦਾਰਿਆਂ ਵਿੱਚੋਂ ਪੜ੍ਹਿਆ, ਉਹਦਾ ਪੰਜਾਬੀ ਨਾਲ ਇੰਨਾ ਲਗਾਓ ਹੋ ਗਿਆ, ਔਰ ਪੰਜਾਬ ਦੀ ਮਿੱਟੀ ਨਾਲ, ਹੁਸ਼ਿਆਰਪੁਰ ਦੇ ਨਾਲ ਇੰਨਾ ਗਹਿਰਾ ਰਿਸ਼ਤਾ ਕਿ ਆਪਣੇ ਹਰ ਜਿਹੜਾ ਉਹ ਡਾਕੂਮੈਂਟਸ ਆ ਉਹਦੇ ਤੇ ਹੁਸ਼ਿਆਰਪੁਰੀ ਲਿਖਿਆ ਗਿਆ। ਈਵਨ ਕਿ ਗੱਡੀ ਦੇ ਪਿਛਲੇ ਸ਼ੀਸ਼ੇ ਤੇ ਵੀ ਹੁਸ਼ਿਆਰਪੁਰੀ ਲਿਖਿਆ ਗਿਆ ਆ। ਇਹ ਚੀਜ਼ਾਂ ਜਿਹੜੀਆਂ ਹਰ ਬੰਦਾ ਨਹੀਂ ਕਰਦਾ ਹੈ। ਬਿਲਕੁਲ ਜੀ, ਬਿਲਕੁਲ। ਮੈਂ ਤੇ ਬਹੁਤ ਹੈਰਾਨ ਹੋਈ ਹਾਂ ਕਿ ਇੱਕ ਹੁਸ਼ਿਆਰਪੁਰ ਅਸੀਂ ਉੱਥੋਂ ਤੱਕ ਹੀ ਸੀਮਤ ਰੱਖਿਆ ਹੋਇਆ ਸੀ, ਪਰ ਇਹ ਹੁਸ਼ਿਆਰਪੁਰ ਇੰਨਾ ਵੱਡਾ ਹੈ, ਇੱਥੋਂ ਦੇ ਲੋਕ ਇੰਨੇ ਪਿਆਰੇ ਨੇ। ਦੇਖੋ, ਇਹਨਾਂ ਲੋਕਾਂ ਨੇ ਹਜੇ ਹੁਸ਼ਿਆਰਪੁਰ 'ਚ ਜਨਮ ਨਹੀਂ ਲਿਆ, ਲੇਕਿਨ ਇਹਨਾਂ ਦਾ ਖੂਨ, ਇਹਨਾਂ ਦੀ ਮਿੱਟੀ ਦੇ ਨਾਲ, ਹੁਸ਼ਿਆਰਪੁਰ ਦੀ ਮਿੱਟੀ ਨਾਲ ਕਿੰਨਾ ਪਿਆਰ ਹੈ, ਇਹ ਦੇਖ ਕੇ ਮੈਨੂੰ ਇੰਨੀ ਹੈਰਾਨਗੀ ਔਰ ਖੁਸ਼ੀ ਹੋ ਰਹੀ ਹੈ। ਦੇਖੋ, ਹੁਸ਼ਿਆਰਪੁਰ ਇਹਨਾਂ ਨੇ ਨਹੀਂ ਦੇਖਿਆ, ਬਹੁਤ ਦੇਰ ਪਹਿਲਾਂ ਦੀਆਂ ਇਹ ਗੱਲਾਂ ਨੇ, ਪਰ ਦੇਖੋ ਅੱਜ ਵੀ ਨਾਮ ਨਾਲ ਇਹਨਾਂ ਦਾ ਹੁਸ਼ਿਆਰਪੁਰ ਹੈ, ਹੁਸ਼ਿਆਰਪੁਰੀਏ। ਹੁਣ ਦੇਖੋ, ਜਿਵੇਂ ਭਾਈ ਸਾਹਿਬ ਇਹ ਵਾਲੇ ਮਿਲੇ ਨੇ, ਇਹਨਾਂ ਨੇ ਕਿਹਾ ਅਸੀਂ ਵੀ ਹੁਸ਼ਿਆਰਪੁਰ ਦੇ ਹਾਂ। ਕਿੰਨੀ ਖੁਸ਼ੀ ਹੁੰਦੀ ਹੈ ਇਹ ਸੁਣ ਕੇ ਹੀ ਕਿ ਹੁਸ਼ਿਆਰਪੁਰ ਦੇ ਨਹੀਂ, ਐਕਚੁਅਲੀ ਇਹ ਹੁਸ਼ਿਆਰਪੁਰ ਨਾਲ ਪਿਆਰ ਹੈ ਉਹਨਾਂ ਦਾ ਇਹੋ ਜਿਹਾ। ਪਰ ਦੇਖੋ, ਅਸੀਂ ਇੱਕੋ ਹੀ ਹਾਂ, ਹੈ ਤਾਂ ਇੱਕੋ ਹੀ ਹਾਂ, ਚਾਹੇ ਇੱਧਰ ਰਹਿ ਰਹੇ ਨੇ, ਉੱਧਰ ਰਹਿ ਰਹੇ ਨੇ, ਪਿਆਰ। ਆਂਟੀ ਹੁਣੀ ਜੀ ਹੁਸ਼ਿਆਰਪੁਰ ਤੋਂ ਬਕਾਇਦਾ ਮਨੀਰ ਬਾਈ ਲਈ ਸਾਗ ਔਰ ਪਰੌਠੇ ਦੇਸੀ ਘੀ ਦੇ ਵੀ ਬਣਾ ਕੇ ਲੈ ਕੇ ਆਏ। ਇਹ ਆ ਮੁਹੱਬਤ ਮਿੱਟੀ ਦੀ, ਇਹ ਆ ਮਹਿਕ, ਇਹ ਆ ਕਸ਼ਿਸ਼, ਇਹ ਆ ਖਿੱਚ। ਇਹ ਵੀ ਇਹਨਾਂ ਕੋਲ ਪੁੱਛਦੇ ਆ ਕਿ ਇਹ ਜਿਹੜਾ ਫਰਮਾਇਸ਼ ਸੀਗੀ ਜਾਂ ਆਪਣੇ ਤੌਰ ਤੇ ਲੈ ਕੇ ਆਏ ਆ? ਦੇਖੋ ਜੀ, ਮੇਰੇ ਨਾਲ ਨਾ ਇੱਥੇ ਪਾਕਿਸਤਾਨ ਤੋਂ ਜੁੜੇ ਹੋਏ ਹੋਰ ਵੀ ਮੇਰੇ ਦੋਸਤ ਭਾਈ ਨੇ, ਅਤੇ ਮੈਂ ਉਹ ਵੀ ਬਹੁਤ ਖੁਸ਼ ਹੁੰਦੇ ਨੇ ਜਦੋਂ ਮੇਰੇ ਨਾਲ ਗੱਲ ਹੁੰਦੀ ਹੈ ਅਤੇ ਮੈਂ ਦੱਸਦੀ ਹਾਂ ਉਹਨਾਂ ਨੂੰ ਕਿ ਮੈਂ ਇਹ ਬਣਾ ਰਹੀ ਹਾਂ, ਮੈਂ ਇਹ ਬਣਾ ਰਹੀ ਹਾਂ, ਅਤੇ ਉਹਨੂੰ ਕਹਿੰਦੇ ਨੇ ਹਾਏ ਸਾਡੇ ਕਦੋਂ ਭਾਗ ਹੋਣਗੇ, ਅਸੀਂ ਤੁਹਾਡੇ ਕੋਲ ਆਣ ਕੇ ਖਾਵਾਂਗੇ। ਐਵੇਂ ਮਨੀਨ ਨੇ ਕਿਹਾ, ਇੱਕ ਮੈਂ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ, ਖੁਰਮ ਜਿਹੜੇ ਨੇ, ਖੁਰਮ ਮਨਸੂਰ ਨੇ ਮੰਨੇ ਹੋਏ, ਉਹਨਾਂ ਨੇ ਵੀ ਕਹਿਣਾ ਜਦੋਂ ਤੁਸੀਂ ਆਓਗੇ ਨਾ ਮੇਰੇ ਲੈ ਕੇ ਆਉਣਾ। ਇਹ ਹੁਣ ਇਹਨਾਂ ਦੇ ਭਾਗ ਸੀਗੇ, ਇਹਨਾਂ ਨੇ ਖਾ ਲਿਆ। ਮੈਂ ਕਿਹਾ ਸੀ ਮੈਂ ਬਣਾ ਕੇ ਲਿਆਵਾਂਗੀ ਸਾਗ, ਅਤੇ ਜਦੋਂ ਇਹਨਾਂ ਨੇ ਖਾਧਾ, ਮੇਰੇ ਖਿਆਲ ਮੇਰੇ ਤੇ ਮਾਮੂਲੀ ਜਿਹੀ ਚੀਜ਼ ਸੀਗੀ, ਪਰ ਜਿੰਨੀ ਇਹਨਾਂ ਨੇ ਸਿਫਤ ਕੀਤੀ ਔਰ ਜਿੰਨਾ ਮੇਰੇ ਸ਼ੁਕਰ ਗੁਜ਼ਾਰ ਹੋਏ ਨੇ, ਮਨ ਤੇ ਲੱਗਾ ਕਿ ਮੇਰੇ ਇਹ ਤਾਂ ਛੋਟੀ ਜਿਹੀ ਰੋਟੀ ਸੀ ਜੀ, ਪਰ ਇਹ ਇੰਨਾ ਜ਼ਿਆਦਾ ਇਹਨਾਂ ਦਾ ਪਿਆਰ ਪਾ ਕੇ ਨਾ, ਤੇ ਮੈਨੂੰ ਵੀ ਅੱਛਾ ਲੱਗਾ। ਇਹਨਾਂ ਚੀਜ਼ਾਂ ਵਿੱਚ ਮਸਾਲਾ ਜਾਤ ਦੀ, ਤੁਹਾਡੀ ਮੁਹੱਬਤ ਦੀ ਔਰ ਉਸ ਮਿੱਟੀ ਦੀ ਜਿਹੜੀ ਮਹਿਕ ਹੈ ਨਾ, ਉਹਨੇ ਇਹ ਚੀਜ਼ ਕਹਿਣ ਤੇ ਮਜਬੂਰ ਕੀਤਾ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਔਰ ਮੈਨੂੰ ਵੀ ਬੜੀ ਖੁਸ਼ੀ ਹੋਈ। ਦੇਖੋ, ਮੈਂ ਸਵੇਰੇ ਅਸੀਂ ਆਉਣਾ ਸੀ 5 ਵਜੇ, ਮੈਂ 4:30 ਉੱਠ ਕੇ ਬਣਾਈਆਂ ਰੋਟੀਆਂ, ਕਿ ਮੇਰੇ ਵੀਰ ਜਿਹੜੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ, ਔਰ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਲੈ ਕੇ ਆਵਾਂਗੀ, ਅਤੇ ਮੈਂ ਬੜੇ ਪਿਆਰ ਨਾਲ ਉਹ ਗੁੰਨ ਕੇ ਲਿਆਂਦੀਆਂ, ਔਰ ਉਹਨਾਂ ਨੇ ਉਨੇ ਹੀ ਪਿਆਰ ਨਾਲ ਖਾਧੀਆਂ। ਇਹ ਮੈਨੂੰ ਬਹੁਤ ਹੀ ਅੱਛਾ ਲੱਗਾ, ਔਰ ਇਹਨਾਂ ਦੇ ਭਾਗ ਸੀ, ਇਹਨਾਂ ਖਾ ਲਈ। ਹਾਂ, ਅਤੇ ਬੜੇ ਦਾਣੇ ਦਾਣੇ ਤੇ ਲਿਖਿਆ, ਵਾਕਈ ਖਾਣੇ ਵਾਲੇ ਦਾ ਨਾਮ। ਸ਼ਾਇਦ ਮੈਂ ਤੇ ਸਿੰਪਲ ਹੀ ਬਣਾਈ ਸੀ, ਪਰ ਇਹਨਾਂ ਦਾ ਸਵਾਦ ਨੇ ਉਹਨੂੰ ਚੁਗਣਾ ਸ਼ਾਇਦ ਕਰ ਦਿੱਤਾ ਹੋਵੇ। ਮੇਰੀ ਖੁਸ਼ੀ। ਅੱਛਾ, ਸ਼ਾਇਰੀ ਦਾ ਸਿਲਸਿਲਾ ਕਦੋਂ ਸ਼ੁਰੂ ਕੀਤਾ? ਮੇਰੇ ਫਾਦਰ ਸਾਹਿਬ ਨੂੰ ਵੀ ਸ਼ੌਂਕ ਸੀ, ਅਤੇ ਉਹਨਾਂ ਨੂੰ ਬਹੁਤ ਅੱਛਾ ਲੱਗਾ। ਮੈਂ ਸ਼ਾਇਰੀ, ਦੇਖੋ ਜੀ,
ਇਹ ਮੇਰੇ ਖਿਆਲ ਅੰਦਰੋਂ ਅੰਦਰ ਇੱਕ ਰੂਹ ਦੇ ਵਿੱਚ ਹੀ ਹੁੰਦੀ ਹੈ। ਆਪਣੇ ਆਪ ਨਹੀਂ, ਕੁਝ ਹਾਦਸੇ ਵੀ ਜ਼ਿੰਦਗੀ 'ਚ ਇਹੋ ਜਿਹੇ ਹੋਏ ਕਿ ਉਹ ਅੱਖਰ ਬਣ ਕੇ ਅੰਦਰ ਦਾ ਦਰਦ ਬੋਲਿਆ। ਤੇ ਮੈਂ ਸ਼ੁਰੂ ਤੋਂ ਕੁਝ ਖਾਮੋਸ਼ੀ ਪ੍ਰਿਆ ਸੀ, ਤੇ ਮੈਂ ਉਹੀ ਆਪਣੀ ਜਿਹੜੀ ਰੂਹ ਦੀ ਕੋਈ ਵੀ ਗੱਲ ਸੀਗੀ, ਦੁੱਖ ਸੀ, ਉਹ ਕਲਮ ਦੇ ਥਰੂ ਕਾਗਜ਼ ਦੇ ਉੱਤੇ ਉਤਾਰ ਦਿੱਤੀ। ਤੇ ਜਦੋਂ ਕਾਗਜ਼ ਤੇ ਉਤਾਰੀ ਤੇ ਮੈਨੂੰ ਲੱਗਾ ਕਿ ਮੈਨੂੰ ਬੜਾ ਸਕੂਨ ਮਿਲਿਆ ਮੇਰੇ ਦੁੱਖ ਨੂੰ। ਮੇਰੀ ਹਰ ਜਿਹੜਾ ਮੈਂ ਕੁਝ ਕਹਿਣਾ ਚਾਹ ਰਹੀ ਸਾਂ, ਕਿਸੇ ਨੂੰ ਕਹਿ ਨਹੀਂ ਸਕਦੀ ਸੀ, ਲੇਕਿਨ ਜਦੋਂ ਕਾਗਜ਼ ਤੇ ਉਤਰਿਆ ਤੇ ਮੇਰੀ ਸਾਰਾ ਜਿਵੇਂ ਬੋਝ ਹਲਕਾ ਹੋ ਗਿਆ। ਤੇ ਮੈਨੂੰ ਇੱਕ ਅੰਦਰੋਂ ਵੀ ਸ਼ੌਂਕ ਸੀ, ਤੇ ਉਦੋਂ ਮੈਨੂੰ ਪ੍ਰੋਤਸਾਹਨ ਮਿਲਿਆ ਮੇਰੇ ਫਾਦਰ ਦਾ। ਉਹਨਾਂ ਬਹੁਤ ਮੋਟੀਵੇਟ ਕੀਤਾ ਕਿ ਹਾਂ ਨਹੀਂ ਬਹੁਤ ਅੱਛਾ ਹੈ। ਉਹਨਾਂ ਨੇ ਮੇਰੀਆਂ ਕੁਝ ਗਲਤੀਆਂ ਨੂੰ ਸੁਧਾਰਿਆ, ਕੁਝ ਮੈਨੂੰ ਐਪਰੀਸ਼ੀਏਟ ਕੀਤਾ ਕਿ ਇਹਦੀ ਛੋਟੀ ਉਮਰ ਤੋਂ ਮੈਂ 10ਵੀਂ ਤੋਂ ਲਿਖ ਰਹੀ ਹਾਂ, 10th ਕਲਾਸ ਤੋਂ। ਤੇ ਮੇਰਾ ਵੀ ਸ਼ੌਂਕ ਵੱਧਦਾ ਗਿਆ। ਕੁਝ ਜ਼ਿੰਦਗੀ ਦੇ ਹਾਦਸੇ ਹੋਏ ਆਪਣੇ ਆਪ। ਇਹ ਮਤਲਬ ਇਹ ਨਹੀਂ ਹੁੰਦਾ, ਅਸੀਂ ਜਦੋਂ ਬੈਠੇ ਵੀ ਹਾਂ ਸਾਡੇ ਦਿਮਾਗ 'ਤੇ ਸ਼ਾਇਰੀ ਚੱਲਦੀ ਹੈ, ਅਸੀਂ ਖਾਣਾ ਬਣਾ ਰਹੇ ਹਾਂ ਤਾਂ ਵੀ ਸ਼ਾਇਰੀ ਚੱਲ ਰਹੀ ਹੈ। ਇਹ ਮਤਲਬ ਮੇਰੇ ਖਿਆਲ ਹੈ ਵਾਹਿਗੁਰੂ ਦੀ ਦੇਣ ਹੈ, ਪਰਮਾਤਮਾ ਦੀ ਦੇਣ ਹੈ। ਸਾਡੇ ਵਿੱਚ ਕੁਝ ਨਹੀਂ ਹੈ, ਉਹ ਜਿਵੇਂ ਕਲਮ ਚਲਾਉਂਦਾ ਚੱਲਦੀ ਹੈ, ਜਿਵੇਂ ਸਾਡੀ ਰੂਹ ਜਿਹੜੀ ਕਹਿੰਦੀ ਹੈ ਤੇ ਕਲਮ ਚੱਲਣ ਲੱਗ ਜਾਂਦੀ ਹੈ ਤੇ ਕਾਗਜ਼ ਤੇ ਉਤਰਦੇ ਨੇ ਅੱਖਰ। ਆਪਣੀ ਸ਼ਾਇਰੀ ਕਿਸ ਟੌਪਿਕ ਤੇ ਹੈ ਜ਼ਿਆਦਾ? ਦੇਖੋ ਜੀ, ਪਹਿਲਾਂ ਤਾਂ ਮੈਂ ਹਮੇਸ਼ਾ ਹੀ ਬਹੁਤ ਸ਼ਾਇਰੀ ਸੀਰੀਅਸ ਕੀਤੀ ਹੈ। ਜਿਵੇਂ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ, ਜ਼ਿੰਦਗੀ ਦੇ ਕੁਝ ਹਾਦਸੇ ਇਹੋ ਜਿਹੇ ਹੁੰਦੇ ਨੇ, ਤੇ ਉਹ ਜਿਹੜੇ ਹਾਦਸੇ ਨੇ ਅਸੀਂ ਇੱਕ ਤਾਂ ਪੇਂਟਿੰਗ ਰਾਹੀਂ, ਮੈਂ ਫਾਈਨ ਆਰਟਸ ਵੀ ਹਾਂ, ਕਿ ਪੇਂਟਿੰਗ ਰਾਹੀਂ ਕੁਝ ਮੈਂ ਬਾਹਰ ਨਿਕਾਲੇ, ਤੇ ਕੁਝ ਅੱਖਰ ਜਿਹੜੇ ਨੇ ਉਹਨਾਂ ਨੇ ਨਿਕਾਲ ਦਿੱਤੇ। ਇਹ ਮਤਲਬ ਕਿ ਮੇਰਾ ਜਿਵੇਂ ਮੈਂ ਦੋ ਜਣਿਆਂ, ਮੇਰੀ ਇੱਕੋ ਹੀ ਦੁਨੀਆ ਹੈ। ਇੱਕ ਮੈਂ ਵਾਂ, ਇੱਕ ਮੇਰੀ ਕਲਮ ਕਾਗਜ਼ ਤੇ ਮੇਰਾ ਰੂਮ। ਮੈਂ ਬਸ ਜੀ, ਇਹ ਮੇਰੀ ਜ਼ਿੰਦਗੀ ਹੈ ਸ਼ਾਇਰੀ। ਆਪਣਾ ਕਲਾਮ ਥੋੜ੍ਹਾ ਸ਼ੇਅਰ ਕਰੋ, ਸਾਡੇ ਆਵਾਮ ਵੀ ਸੁਣਨਾ ਚਾਹੁੰਦੀ ਹੈ। ਅੱਛਾ, ਮੈਂ ਜ਼ਿਆਦਾਤਰ ਤੇ ਵੈਸੇ ਸੀਰੀਅਸ ਹੀ ਲਿਖਿਆ ਹੋਇਆ ਹੈ। ਕੁਛ ਹੁਣ ਥੋੜ੍ਹਾ ਮੇਰਾ ਮੂਡ ਚੇਂਜ ਹੋਇਆ, ਜਿਵੇਂ ਮੇਰਾ ਸਰਕਲ ਬਣਿਆ ਹੈ। ਪਹਿਲਾਂ ਮੈਂ ਕੁਝ ਕੰਮ 'ਚ ਰੁੱਝੀ ਰਹੀ ਤੇ ਮੈਂ ਸੀਰੀਅਸ ਵੀ ਲਿਖਦੀ ਰਹੀ। ਹੁਣ ਥੋੜ੍ਹਾ ਮੈਂ ਆਪਣਾ ਕੰਮ ਛੋੜ ਕੇ ਆਪਣੇ ਆਪ ਨੂੰ ਮਿਲੀ ਹਾਂ, ਤੇ ਮੈਨੂੰ ਲੱਗਦਾ ਆਪਣੇ ਆਪ ਮਿਲਣ ਨਾਲ ਮੈਂ ਵੀ ਹਾਂ ਕੁਛ ਕਦੀ ਕਦੀ ਆਣ ਕੇ ਬਚਪਨ ਕੋਲ ਬੈਠ ਜਾਂਦਾ, ਕਦੀ ਆਪਣੀਆਂ ਯਾਦਾਂ ਬੈਠ ਜਾਂਦੀਆਂ ਨੇ, ਤੇ ਫਿਰ ਅਸੀਂ ਉਹਦੇ ਵਿੱਚ ਅਲੱਗ ਤਰ੍ਹਾਂ ਦਾ ਲਿਖਦੇ ਹਾਂ। ਦੇਖੋ ਜੀ, ਮੈਂ ਲਿਖਿਆ ਸੁਨਸਾਨ ਜਗ੍ਹਾ ਵੀ ਹੈ ਤੇ ਦੋ ਟੁਕੜੇ ਕਾਗਜ਼ 'ਤੇ ਵੀ ਨੇ। ਸੁਨਸਾਨ ਜਗ੍ਹਾ ਵੀ ਹੈ ਤੇ ਦੋ ਟੁਕੜੇ ਕਾਗਜ਼ 'ਤੇ ਵੀ ਨੇ। ਬੇਜ਼ੁਬਾਨ ਕਲਮ ਵੀ ਹੈ, ਰੰਜੋ ਗਮ ਦਾ ਗੁਬਾਰ ਵੀ ਹੈ। ਅੱਖਾਂ ਵਿੱਚ ਬੇਗਿਣਤ ਹੰਝੂ ਵੀ ਨੇ, ਦਿਲ ਦੇ ਟੁੱਟੇ ਤਾਰ ਵੀ ਨੇ, ਲਹੂ ਦੇ ਕੁਝ ਕਤਰੇ ਵੀ ਨੇ, ਜ਼ਖਮਾਂ ਦੀ ਬਹਾਰ ਵੀ ਹੈ। ਫਿਰ ਵੀ ਮੈਂ ਇਕੱਲੀ ਹਾਂ, ਫਿਰ ਵੀ ਮੈਂ ਇਕੱਲੀ ਹਾਂ, ਬੜੀ ਭੁੱਖੀ ਹਾਂ, ਬੜੀ ਪਿਆਸੀ ਹਾਂ, ਕਿਉਂਕਿ ਮੈਨੂੰ ਮਿਲਿਆ ਕਿਸੇ ਦਾ ਪਿਆਰ ਨਹੀਂ ਹੈ। ਮੈਂ ਇੱਕ ਖਿੜਿਆ ਫੁੱਲ ਵੀ ਹਾਂ, ਕੋਮਲਤਾ ਤੇ ਮੈਨੂੰ ਨਾਜ਼ ਵੀ ਹੈ, ਮੇਰੀ ਮਿੱਠੀ ਮਿੱਠੀ ਖੁਸ਼ਬੂ ਵੀ ਹੈ, ਪਰ ਕਿਸੇ ਭਵਰੇ ਦੀ ਮੇਰੇ 'ਤੇ ਛਾਂ ਨਹੀਂ ਹੈ। ਮੈਂ ਟੁੱਟ ਕੇ ਆਪਣੇ ਗੁੱਛੇ ਤੋਂ ਖੋ ਜਾਵਾਂ ਕਿਸੇ ਦੇ ਕਦਮਾਂ ਵਿੱਚ, ਮੇਰਾ ਨਾਮੋ ਨਿਸ਼ਾਨ ਹੀ ਮਿਟ ਜਾਵੇ, ਐਸੀ ਮੇਰੀ ਤਕਦੀਰ ਨਹੀਂ ਜਾਂ ਖੁਦਾ ਨੂੰ ਮੇਰੇ 'ਤੇ ਰਹਿਮ ਨਹੀਂ। ਮੇਰੀ ਇਹਨਾਂ ਨਾਲ ਦੁਆ ਸਲਾਮ ਜਦੋਂ ਹੋਈ, ਬੇਸਿਕਲੀ ਮੈਂ ਇੱਕ ਹੁਸ਼ਿਆਰਪੁਰ ਦੇ ਸ਼ਾਇਰ ਨੇ, ਕਸ਼ਿਸ਼ ਹੁਸ਼ਿਆਰਪੁਰੀ ਸਾਹਿਬ, ਉਰਦੂ ਦੇ ਸ਼ਾਇਰ ਨੇ। ਮੈਂ ਉਹਨਾਂ ਦੀ ਪੋਇਟਰੀ ਦਾ ਕੁਝ ਵਾਇਸ ਓਵਰ ਦਿੱਤਾ ਸੀ, ਉਹ ਫਿਰ ਇਹਨਾਂ ਨੇ ਵੀ ਸੁਣਿਆ ਸੋਸ਼ਲ ਮੀਡੀਆ ਤੇ। ਤਾਂ ਬਹੁਤ ਖੂਬਸੂਰਤ ਪੋਇਟਰੀ ਲਿਖਦੇ। ਮੈਂ ਇਹਨਾਂ ਦੀ ਇੱਕ ਕਵਿਤਾ ਉੱਡਣ ਦਾ ਮੈਨੂੰ ਸ਼ੌਕ ਬੜਾ ਸੀ, ਉਹਦੀ ਵਾਇਸ ਓਵਰ ਮੈਂ ਦਿੱਤਾ ਹੋਇਆ। ਆਜ਼ਾਦ ਨਜ਼ਮਾਂ ਜ਼ਿਆਦਾ ਲਿਖਦੇ, ਔਰ ਬੜੀ ਜਾਨਦਾਰ ਕਿਸਮ ਦੀ ਇਹਨਾਂ ਦੀ ਪੋਇਟਰੀ ਹੈ। ਬੜੀ ਦੁੱਖ ਭਰੀ ਜ਼ਿੰਦਗੀ ਇਹਨਾਂ ਦੀ, ਕਿਉਂਕਿ ਮੇਰੇ ਤਾਂ ਫਰੈਂਡ ਹੈ ਔਰ ਅਸੀਂ ਇੱਕ ਦੂਸਰੇ ਨਾਲ ਇਹ ਚੀਜ਼ਾਂ ਸ਼ੇਅਰ ਵੀ ਕਰਦੇ ਰਹਿੰਦੇ। ਇਹਨਾਂ ਦੀ ਦਿਲ ਦੀ ਬੜੀ ਇੱਛਾ ਸੀ ਕਿ ਮੈਂ ਪਾਕਿਸਤਾਨ ਆਵਾਂ, ਔਰ ਮੈਂ ਪਾਕਿਸਤਾਨ ਇੱਦਾਂ ਆਵਾਂ ਕਿ ਮੈਂ ਕੁਛ ਇਹਨਾਂ ਦੇ ਹੈਲਥ ਇਸ਼ੂ ਸੀ ਕਿ ਮੈਂ ਜੱਥੇ ਨਾਲ ਨਹੀਂ ਆ ਸਕਦੀ। ਤੋ ਕੁਦਰਤੀ ਰੱਬ ਨੇ ਕੋਈ ਇੱਦਾਂ ਦਾ ਸਬਬ ਬਣਾਇਆ ਕਿ ਇੱਕ ਖਾਸ ਸਪੈਸ਼ਲ ਜੱਥਾ ਆਇਆ, ਜਿਹਨੂੰ ਸਾਕਾ ਪੰਜਾ ਸਾਹਿਬ ਵਾਲਾ ਜੱਥਾ ਕਹਿੰਦੇ, ਉਹਨਾਂ ਦੇ ਨਾਲ ਆਏ। ਮੈਂ ਔਨ ਏਅਰ ਇਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ। ਇਹ ਮੇਰੇ ਲਈ ਹੁਸ਼ਿਆਰਪੁਰ ਤੋਂ ਪਰੌਂਠੀਆਂ ਬਣਾ ਕੇ ਲਿਆਏ, ਮੇਰੇ ਲਈ ਸਾਗ ਲੈ ਕੇ ਆਏ, ਔਰ ख़ास ਤੌਰ ਤੇ ਮੈਂ ਜ਼ਿਕਰ ਕਰਾਂਗਾ ਮੇਰੇ ਬਹੁਤ ਪਿਆਰੇ ਦੋਸਤ ਰਾਜੀਵ ਮਹਿਤਾ ਸਾਹਿਬ ਨੇ ਇਹ ਬ੍ਰੈਸਲੇਟ ਭੇਜਿਆ। ਇਹਦਾ ਕਲੋਜ਼ ਲੈਣਾ, ਔਰ ਇਹਦੇ ਉੱਤੇ ਲਿਖਿਆ ਹੋਇਆ ਆਈ ਲਵ ਹੁਸ਼ਿਆਰਪੁਰ ਜੀ। ਇਹ ਵੀ ਇਹਨਾਂ ਦੇ ਰਾਹੀਂ ਆਇਆ, ਉਹ ਇਹਨਾਂ ਨੂੰ ਦੇ ਕੇ ਗਏ ਸੀ। ਤਾਂ ਰਾਜੀਵ ਮਹਿਤਾ ਸਾਹਿਬ, ਮੈਂ ਇੱਕ ਪਿੰਡ ਪੰਜਾਬ ਦੇ ਚੈਨਲ ਦੇ ਥਰੂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੰਨਾ ਖੂਬਸੂਰਤ ਤੋਹਫਾ ਭੇਜਿਆ, ਔਰ ਤੁਹਾਡਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇੰਨੀ ਮੁਹੱਬਤ ਦੇ ਨਾਲ। ਦੇਖੋ, ਟਰੈਵਲ ਕਰਨਾ, ਇਮੀਗ੍ਰੇਸ਼ਨ ਦਾ ਪ੍ਰੋਸੈਸ ਕਾਫੀ ਲੰਬਾ ਚੌੜਾ ਹੁੰਦਾ, ਕਿ ਆਪਣੇ ਹੱਥ ਨਾਲ ਪਰੌਂਠੀਆਂ ਬਣਾ ਕੇ ਲਿਆਏ, ਔਰ ਹੁਸ਼ਿਆਰਪੁਰ ਦੀ ਧਰਤੀ ਦਾ ਉਹ ਸਾਗ ਜਿਹੜੇ ਕਦੀ ਮੇਰੇ ਪੁਰਖੇ ਖਾਂਦੇ ਹੋਣਗੇ, ਉਹ ਸਾਗ ਦਾ ਸਵਾਦ ਔਰ ਆਨੰਦ ਮੈਂ ਵੀ ਮਾਰਿਆ। ਤਾਂ ਮੈਂ ਇਹਨਾਂ ਦਾ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਔਰ ख़ास ਤੌਰ ਤੇ ਕਿਸਾਨਾ ਸਾਹਿਬ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਦੋਂ ਵੀ ਕੋਈ ਇੱਦਾਂ ਦਾ ਮੌਕਾ ਹੁੰਦਾ, ਇਹਨਾਂ ਦੇ ਚੈਨਲ ਦੀ ਕੁਆਲਿਟੀ ਇੱਕ ਅਲੱਗ ਹੈ।
ਇਹ ਜ਼ਰਾ ਹਟ ਕੇ ਕੰਮ ਕਰ ਰਹੇ। ਇੱਕ ਤਾਂ ਉਹ ਠੀਕ ਹੈ, ਬਜ਼ੁਰਗਾਂ ਦਾ ਇੰਟਰਵਿਊ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਡੇ ਕੋਲ ਉਹ ਵਿਰਸਾ ਸਾਡਾ ਉਹਨੂੰ ਸਾਂਭਣਾ ਚਾਹੀਦਾ ਜਿੰਨਾ ਹੋ ਜੇ। ਲੇਕਿਨ ਇਹ ਥੋੜ੍ਹਾ ਜਿੰਨਾ ਇਹਨਾਂ ਦਾ ਕੰਮ ਦੇ ਵਿੱਚ ਤੁਹਾਨੂੰ ਨਿਵੇਕਲਾਪਨ ਇਸ ਕਰਕੇ ਨਜ਼ਰ ਆਏਗਾ ਕਿ ਉਸ ਤੋਂ ਹਟ ਕੇ ਕੰਮ ਕਰਦੇ, ਔਰ ਖ਼ਾਸ ਤੌਰ 'ਤੇ ਜਿੱਥੇ ਇਹਨਾਂ ਨੂੰ ਪਤਾ ਲੱਗ ਜੇ ਕਿ ਹੁਸ਼ਿਆਰਪੁਰ ਤੋਂ ਕੋਈ ਜੀ ਆਇਆ ਹੋਇਆ, ਚੜ੍ਹਦੇ ਪੰਜਾਬ ਦਾ ਤਾਂ ਹੈ ਹੀ ਹੈ, ਤਾਂ ਉਹ ਉਹਦੇ ਲਈ ਫਿਰ ਸਪੈਸ਼ਲ ਅੱਜ ਟਾਈਮ ਕੱਢ ਕੇ ਆਪਣੀ ਮਸਰੂਫੀਅਤ ਦੇ ਵਿੱਚੋਂ ਮੈਂ ਇਹਨਾਂ ਨੂੰ ਦੱਸਿਆ ਸੀ ਆਏ। ਤਾਂ ਮੈਂ ਇਹਨਾਂ ਦਾ ਵੀ ਔਰ ਇੱਕ ਪੰਜਾਬ ਦੇ ਚੈਨਲ ਦਾ ਵੀ ਖ਼ਾਸ ਤੌਰ 'ਤੇ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਸਾਨੂੰ ਇੰਨਾ ਟਾਈਮ ਦਿੱਤਾ। ਔਰ ਇਹ ਸਾਡੀ ਵੀਡੀਓ ਹੁਣ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਜਾਏਗੀ। ਇਹਦੇ ਨਾਲ ਯਕੀਨਨ ਚੜ੍ਹਦੇ ਲਹਿੰਦੇ ਪੰਜਾਬ ਦੀ ਔਰ ਹੁਸ਼ਿਆਰਪੁਰ ਨਾਲ ਜਿਹੜੀ ਸਾਡੀ ਸਾਂਝ ਹੈ, ਜਾਂ ਉਸ ਪੂਰੇ ਚੜ੍ਹਦੇ ਪੰਜਾਬ ਨਾਲ ਜਾਂ ਵੱਡ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਡੀਆਂ ਕੁਛ ਐਸੀਆਂ ਯਾਦਾਂ ਕਿ ਜਿਹੜੀਆਂ ਅਸੀਂ ਉਹਨਾਂ ਨੂੰ ਯਾਦ ਨਹੀਂ ਕਰਨਾ ਚਾਹੁੰਦੇ, ਕੁਛ ਮਿੱਠੀਆਂ ਯਾਦਾਂ ਵੀ ਹੈ ਨੇ, ਚੰਗੇ ਕੰਮ ਵੀ ਹੋਏ, ਤਾਂ ਉਹਦੇ ਉੱਤੇ ਵੀ ਯਕੀਨਨ ਅਸੀਂ ਕਰੀਬ ਆਉਣ ਦੇ ਵਿੱਚ, ਜਿੱਥੇ ਹੋਰ ਬਹੁਤ ਸਾਰੇ ਚੈਨਲ ਕੰਮ ਕਰ ਰਹੇ, ਤਾਂ ਨਾਸਰ ਕਸਾਣਾ ਸਾਹਿਬ ਦਾ ਚੈਨਲ ਇੱਕ ਪਿੰਡ ਪੰਜਾਬ ਦਾ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਜੀ। ਪਾਕਿਸਤਾਨ ਆਉਣ ਦਾ ਤੁਸੀਂ ਗੱਲ ਕੀਤੀ ਸੀ ਕਿ ਬੜਾ ਸ਼ੌਕ ਸੀਗਾ, ਇਹ ਸ਼ੌਕ ਕਦੋਂ ਤੋਂ ਸ਼ੁਰੂ ਹੋਇਆ ਸੀ ਤੁਹਾਨੂੰ? ਦੇਖੋ ਜੀ, ਇਹ ਤੇ ਪਹਿਲਾਂ ਬਚਪਨ ਤੋਂ ਸੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡੇ ਬਜ਼ੁਰਗ ਰਾਵਲਪਿੰਡੀ ਦੇ ਸਨ, ਤੇ ਉਹ ਰਾਵਲਪਿੰਡੀ ਦੀਆਂ ਸਾਨੂੰ ਗੱਲਾਂ ਦੱਸਦੇ ਸੀ, ਕਿਉਂਕਿ ਜਿਵੇਂ ਤੁਹਾਡਾ ਹਜੇ ਤੱਕ ਵੀ ਹੁਸ਼ਿਆਰਪੁਰ ਵਾਲਿਆਂ ਨਾਲ ਪਿਆਰ ਹੈ, ਹੁਸ਼ਿਆਰਪੁਰ ਨਾਲ ਪਿਆਰ ਹੈ, ਤੇ ਤੁਹਾਡੇ ਵੀ ਬਜ਼ੁਰਗ ਤੁਹਾਨੂੰ ਦੱਸਦੇ ਹੋਣੇ ਨੇ। ਇਸ ਤਰ੍ਹਾਂ ਹੀ ਸਾਡੇ ਵੀ, ਮੈਂ ਤੁਹਾਨੂੰ ਦੱਸਿਆ ਕਿ ਉਹ ਇੰਨੀਆਂ ਅਸੀਂ ਇੱਦਾਂ ਜਾਂਦੇ ਹੁੰਦੇ ਸੀ, ਇੱਦਾਂ ਸੀ। ਮੈਨੂੰ ਤਾਂ ਇਹ ਉਹ ਗੱਲਾਂ ਆਉਂਦੀਆਂ ਸੀ, ਆਨੇ ਦਾ ਇਹ ਆਉਂਦਾ ਸੀ, ਦਵਾਨੀ ਦਾ ਇਹ ਆਉਂਦਾ ਸੀ, ਪੈਸੇ ਦਾ ਇਹ ਆਉਂਦਾ ਸੀ, ਅਤੇ ਉਹਨਾਂ ਨੇ ਇੱਦਾਂ ਗੱਲਾਂ ਕਰਨੀਆਂ, ਅਤੇ ਅਸੀਂ ਉਹਨਾਂ ਅਕਸਰ ਹੀ ਕਹਾਣੀਆਂ, ਕਿਉਂਕਿ ਉਹਨਾਂ ਦਾ ਸਭ ਕੁਛ ਇੱਥੇ ਰਹਿ ਗਿਆ ਸੀ। ਜਿਵੇਂ ਜਿੱਥੇ ਬਚਪਨ ਰਹਿ ਜਾਏ ਨਾ, ਬਚਪਨ ਵਰਗੀ ਯਾਦ ਕੋਈ ਨਹੀਂ ਹੈ। ਸਹੀ ਗੱਲ, ਠੀਕ ਹੈ ਨਾ। ਜਿੱਥੇ ਬਚਪਨ ਗੁਜ਼ਰਿਆ, ਜਵਾਨੀ ਗੁਜ਼ਰੀ ਹੈ ਨਾ, ਉਹ ਜਗ੍ਹਾ ਤੁਸੀਂ ਦੇਖੋ। ਅਸੀਂ ਹਾਂ, ਹੁਣ ਸਾਡੀ ਉਮਰ ਨਿਕਲ ਗਈ ਹੈ, ਲੇਕਿਨ ਸਾਨੂੰ ਉਹ ਵਾਲੇ ਦਿਨ ਯਾਦ ਆਉਂਦੇ ਨੇ, ਅਤੇ ਅਸੀਂ ਗਮ 'ਚ ਵੀ ਹੋਈਏ ਅਤੇ ਖੁਸ਼ੀ ਹੋ ਹੀ ਦਿੰਦੇ ਨੇ। ਜਦੋਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਸਾਡਾ ਗਮ ਭੁੱਲ ਜਾਂਦਾ। ਅਸੀਂ ਕਈ ਵਾਰ ਬੈਠੇ ਇਕੱਲੇ ਹੱਸਦੇ ਹਾਂ, ਅਸੀਂ ਇਕੱਲੇ ਗੱਲਾਂ ਕਰਦੇ ਹਾਂ, ਸਾਨੂੰ ਆਪਣੇ ਮਾਂ ਪਿਓ ਦੇ ਲਾਡ ਯਾਦ ਆਉਂਦੇ ਨੇ। ਇਸ ਤਰ੍ਹਾਂ ਹੀ ਉਹਨਾਂ ਦਾ ਵੀ ਪਿਆਰ ਇਸ ਧਰਤੀ ਨਾਲ, ਇੱਥੇ ਦੇ ਜਿਹੜੇ ਮਾਂ ਬਾਪ ਜਿਹੜੇ ਸਨ, ਉਹ ਇੱਥੇ ਹੀ ਗਏ ਸਨ। ਉਹਨਾਂ ਦੀਆਂ ਯਾਦਾਂ ਸਾਰੀਆਂ ਵੱਡੀਆਂ ਯਾਦਾਂ ਉਹਨਾਂ ਕੋਲ ਸਨ। ਫਿਰ ਅਸੀਂ, ਉਹ ਸਾਨੂੰ ਗੱਲਾਂ ਕਰਦੇ ਸੀ, ਸਾਡਾ ਵੀ ਦਿਲ ਕਰਦਾ ਸੀ ਅਸੀਂ ਜਾਈਏ, ਅਸੀਂ ਵੀ ਦੇਖੀਏ ਰਾਵਲਪਿੰਡੀ ਕੀ ਹੈ। ਹੁਣ ਸਾਨੂੰ ਕੋਈ ਵੀ ਪੁੱਛਦਾ ਨਾ, ਕੋਈ ਕਹਿੰਦਾ ਨਾ ਰਾਵਲਪਿੰਡੀ ਤੋਂ, ਅਸੀਂ ਅੱਗੇ ਹੋ ਜਾਂਦੇ ਹਾਂ। ਅਸੀਂ ਕਹਿੰਦੇ ਹਾਂ ਰਾਵਲਪਿੰਡੀ ਤੋਂ, ਸਾਡੇ ਵੀ ਉਹ ਰਾਵਲਪਿੰਡੀ ਤੇ ਸਨ। ਇਹ ਮਤਲਬ ਇੱਕ ਖਿੱਚ ਹੈ ਆਪਣੇ ਸ਼ਹਿਰ ਦੀ, ਆਪਣੇ ਬਜ਼ੁਰਗਾਂ ਦੇ ਜਨਮ ਸਥਾਨ ਦੀ ਕਹਿ ਦਿਓ, ਜਾਂ ਉਹਨਾਂ ਦੇ ਪਿਆਰ ਦੀ। ਉਹ ਮਿੱਟੀ ਜਿਹੜੀ ਹੈ, ਮੈਨੂੰ ਤਾਂ ਐਵੇਂ ਲੱਗ ਰਿਹਾ ਕਿ ਉਹ ਮਿੱਟੀ ਇੱਥੇ ਵੀ ਹੈਗੀ ਹੈ ਤੁਹਾਡੇ ਥਰੂ। ਆ ਹੁਣ ਜਿਹੜੇ ਵੀਰ ਜੀ ਦੇਖੋ ਮੇਰੀ ਇੰਟਰਵਿਊ ਲੈ ਰਹੇ ਨੇ, ਇਹ ਵੀ ਹੁਸ਼ਿਆਰਪੁਰ ਦੇ ਨੇ। ਉਹਨਾਂ ਨੇ ਕਿਹਾ ਮੈਂ ਹੁਸ਼ਿਆਰਪੁਰੀ ਹਾਂ। ਉਹਨਾਂ ਨੂੰ ਕਿੰਨੀ ਖੁਸ਼ੀ ਹੋ ਗਈ ਇਹ ਕਹਿ ਕੇ, ਮੈਂ ਵੀ ਹੁਸ਼ਿਆਰਪੁਰੀ ਹਾਂ, ਤੁਸੀਂ ਵੀ ਹੁਸ਼ਿਆਰਪੁਰੀ ਹੋ। ਦੇਖੋ, ਔਰ ਜਦੋਂ ਕਿ ਇਹਨਾਂ ਨੇ ਦੇਖਿਆ ਹੀ ਨਹੀਂ, ਮਤਲਬ ਉੱਥੇ ਇੱਕ ਦਿਨ ਬਚਪਨ ਨਹੀਂ ਗੁਜ਼ਾਰਿਆ, ਫਿਰ ਵੀ ਦੇਖੋ ਕਿੰਨਾ ਅੱਛਾ ਲੱਗ ਰਿਹਾ। ਤਾਂ ਇਹ ਚੀਜ਼ ਬਹੁਤ ਵੱਡੀ ਹੈ। ਮੈਂ ਕਹਿੰਦੀ ਹਾਂ, ਸਰੀਰ ਨਹੀਂ, ਰੂਹਾਂ ਦਾ ਜਿਹੜਾ ਪਿਆਰ ਹੈ, ਰੂਹ ਦਾ ਜਿਸ ਮਿੱਟੀ ਨਾਲ ਪਿਆਰ ਹੈ, ਉਹ ਬਹੁਤ ਕੀਮਤੀ ਪਿਆਰ ਹੈ ਔਰ ਬਹੁਤ ਨਿੱਘਾ ਪਿਆਰ ਹੈ। ਔਰ ਮੈਂ ਤੁਹਾਨੂੰ ਦੱਸਾਂ ਕਿ ਇਹ ਸਾਰੀਆਂ ਯਾਦਾਂ ਜਿਹੜੀਆਂ ਨੇ ਨਾ, ਇੱਕ ਇਤਿਹਾਸ ਬਣ ਜਾਣਗੀਆਂ, ਮੇਰੀ ਕਲਮ 'ਚ ਉਤਰਨਗੀਆਂ। ਔਰ ਮੈਨੂੰ ਇੱਦਾਂ ਲੱਗ ਰਿਹਾ ਕਿ ਮੈਂ ਇੱਥੋਂ ਖਜ਼ਾਨਾ ਲੈ ਕੇ ਜਾ ਰਹੀ ਹਾਂ ਬਹੁਤ ਵੱਡਾ। ਔਰ ਇਹ ਜਿਹੜਾ ਖਜ਼ਾਨਾ ਹੈ, ਇਹ ਪਿਆਰ ਦਾ, ਜਿਹੜਾ ਕਿਧਰੇ ਨਸੀਬ ਨਹੀਂ ਹੋਣਾ। ਔਰ ਮੈਨੂੰ ਲੱਗਦਾ ਕਿ ਇੰਨਾ ਮੈਨੂੰ ਮਿਲਿਆ ਵੀ ਨਹੀਂ ਹੈ, ਕਿਉਂਕਿ ਮੈਂ ਤੁਹਾਨੂੰ ਦੱਸਾਂ ਕਿ ਮੈਂ ਜ਼ਿਆਦਾਤਰ ਮੋਸਟਲੀ ਆਪਣੀ ਜ਼ਿੰਦਗੀ ਇਕੱਲਿਆਂ ਗੁਜ਼ਾਰੀ ਹੈ। ਤਾਂ ਜਦੋਂ ਮੈਂ ਇੰਨਾ ਚਾਹੀਆਂ, ਮੈਨੂੰ ਲੱਗਦਾ ਨਹੀਂ ਮੈਂ ਇਕੱਲਿਆਂ ਨਹੀਂ ਗੁਜ਼ਾਰੀ, ਮੈਨੂੰ ਐਵੇਂ ਲੱਗ ਰਿਹਾ ਕਿੱਡਾ ਵੱਡਾ ਪਰਿਵਾਰ ਹੈ ਮੇਰਾ। ਠੀਕ ਹੈ ਜੀ। ਔਰ ਬਹੁਤ ਸਾਰੇ ਪਾਕਿਸਤਾਨ ਦੇ ਲੋਕ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ। ਔਰ ਦੇਖੋ, ਮੈਂ ਜਦੋਂ ਦੀ ਆਈ ਹਾਂ, ਮੈਨੂੰ ਫੋਨ ਆ ਰਹੇ ਨੇ, ਮੈਡਮ ਤੁਸੀਂ ਲਾਹੌਰ ਕਦੋਂ ਆਉਣਾ, ਅਸੀਂ ਮਿਲਣ ਆਉਣਾ। ਜਦੋਂ ਕਿ ਮੈਂ ਉਹਨਾਂ ਨੂੰ ਦੇਖਿਆ ਵੀ ਨਹੀਂ ਹੈ, ਨਾ ਮੇਰੀ ਕਦੀ ਉਹਨਾਂ ਨਾਲ ਗੱਲਬਾਤ ਹੋਈ ਹੈ। ਸਿਰਫ ਉਹਨਾਂ ਨੇ ਮੇਰੀ ਪੋਇਟਰੀ ਪੜ੍ਹੀ ਹੈ ਅਤੇ ਮੈਂ ਉਹਨਾਂ ਦੀ ਪੋਇਟਰੀ ਪੜ੍ਹੀ ਹੈ। ਅਤੇ ਇਹਦੇ ਬਾਵਜੂਦ ਮੈਡਮ ਤੁਸੀਂ ਕਦੋਂ ਆ ਰਹੇ ਸੀ, ਤੁਹਾਨੂੰ ਮਿਲਣਾ। ਕੋਈ 8-8 ਘੰਟੇ ਦਾ ਸਫ਼ਰ ਕਰਕੇ ਆ ਰਿਹਾ ਜੀ। ਕੋਈ ਦੇਖੋ ਰਹੀਮ ਯਾਰ ਖਾਨ ਤੋਂ ਆ ਰਹੇ ਨੇ ਮੈਨੂੰ ਮਿਲਣ। ਅੱਛਾ, ਕੁਛ ਸਵਾਦ ਤੋਂ ਆ ਰਹੇ ਨੇ, ਦੇਖੋ ਉਹ ਵੀ ਤਾਂ ਹੈ ਹੀ ਹੈ। ਕੁਛ ਮਤਲਬ ਹੁਣ ਲਾਹੌਰ ਦਿਆਂ ਦਾ ਫੋਨ ਆਇਆ, ਅੱਜ ਤੁਸੀਂ ਕਦੋਂ ਲਾਹੌਰ ਪਹੁੰਚ ਰਹੇ ਹੋ। ਅਤੇ ਮੈਂ ਦੇਖ ਰਹੀ ਹਾਂ ਕਿ ਇਹਨਾਂ ਦੇ ਲੋਕਾਂ ਦੇ ਅੰਦਰ ਕਿੰਨਾ ਪਿਆਰ ਹੈ। ਇਹ ਨਹੀਂ ਕਿ ਅਸੀਂ ਲਫ਼ਜ਼ਾਂ ਨਾਲ ਜੁੜੇ ਹਾਂ, ਕਿ ਉਹਨਾਂ ਨੂੰ ਇੱਦਾਂ ਲੱਗਦਾ ਜਿਹੜੇ ਲਫ਼ਜ਼ਾਂ ਨਾਲ ਜੁੜੇ ਨੇ ਨਾ, ਉਹ ਰੂਹਾਂ ਨਾਲ ਜੁੜੇ ਨੇ, ਕਿਉਂਕਿ ਲਫ਼ਜ਼ ਰੂਹ 'ਚੋਂ ਨਿਕਲਦੇ ਨੇ। ਉਹ ਰੂਹ 'ਚੋਂ ਨਿਕਲਣ ਵਾਲੀਆਂ ਜਿਹੜਾ ਪਿਆਰ ਹੁੰਦਾ ਨਾ, ਉਹ ਇੱਕ ਸੱਚਾ ਪਿਆਰ ਹੁੰਦਾ। ਐਵੇਂ ਕਦੀ ਵੀ ਸ਼ਬਦ ਨਹੀਂ ਨਿਕਲਦੇ ਜੀ। ਬਿਲਕੁਲ ਜੀ, ਅੰਦਰੋਂ ਜਿਹੜੀ ਸ਼ਾਇਦ ਨਿਕਲਦੀ ਹੈ, ਉਹ ਸੱਚਾਈ ਨਿਕਲਦੀ ਹੈ। ਨਿਕਲਦੀ ਸੱਚਾਈ ਹੈ, ਅਤੇ ਉਹ ਨਿਕਲਦੀ ਰੂਹ 'ਚੋਂ ਹੈ। ਰੂਹ 'ਚੋਂ ਨਿਕਲਦੀ ਹੈ, ਅਤੇ ਬੰਦਾ ਰੂਹ ਹੀ ਹੈ। ਇਹ ਜਿਸਮ ਕੁਛ ਵੀ ਹੈ, ਨਾਸਵਾਨ ਹੈ। ਇਹ ਇੱਕ ਸਾਨੂੰ ਨਕਾਬ ਹੈ। ਤੇ ਜਿਵੇਂ ਕਹਿੰਦੇ ਇਹ ਪਾਕਿਸਤਾਨੀ, ਇਹ ਮੁਸਲਮਾਨ ਹੈ, ਇਹ ਸਰਦਾਰ ਹੈ, ਇਹ ਸਭ ਲਿਬਾਸ ਹੈ। ਇਹ ਜਿਹੜੀ ਸਾਡੇ ਅੰਦਰ ਦੀ ਰੂਹ ਹੈ ਨਾ, ਉਹ ਸਭ ਹੈ, ਉਹ ਇੱਕੋ ਹੀ ਹੈ। ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਥੇ ਪਹੁੰਚੀ ਹਾਂ। ਮੈਨੂੰ ਵਾਹਿਗੁਰੂ ਨੇ ਇਹ ਮੌਕਾ ਦਿੱਤਾ ਹੈ। ਮੈਂ ਇੰਨੇ ਸਾਰੇ ਲੋਕਾਂ ਨਾਲ ਮਿਲੀ ਹਾਂ,
ਔਰ ਇੰਨਾ ਪਿਆਰ ਇਹਨਾਂ ਦਾ ਲਿਆ, ਮੇਰੀ ਖੁਸ਼ਨਸੀਬੀ ਹੈ। ਦੇਖੋ ਜੀ, ਜੋ ਤੁਸੀਂ ਬਜ਼ੁਰਗਾਂ ਕੋਲ ਸੁਣਿਆ ਕਿ ਸਾਡਾ ਪਿੰਡ ਜਾਂ ਸਾਡਾ ਸ਼ਹਿਰ ਇਸ ਤਰ੍ਹਾਂ ਸੀਗਾ, ਉਹ ਤੇ ਬਿਲਕੁਲ ਸਾਰਾ ਕੁਝ ਬਦਲ ਗਿਆ, ਲੇਕਿਨ ਨਾਮ ਉਹੀ ਆ ਰਾਵਲਪਿੰਡੀ। ਸਾਡਾ ਹੁਸ਼ਿਆਰਪੁਰ ਉਹ ਬੇਸ਼ੱਕ ਯੂਰਪ ਪੈਰਿਸ ਵਰਗਾ ਬਣ ਜਾਵੇ, ਲੇਕਿਨ ਸਾਡੀ ਨਜ਼ਰਾਂ 'ਚ ਉਹ ਉਹੀ ਆ ਜਿੱਦਾਂ ਸਾਨੂੰ ਦੱਸਿਆ ਗਿਆ ਆ। ਉਹਦੀ ਖਿੱਚ, ਉਹਦੀ ਮੁਹੱਬਤ ਉਨੀ ਆ। ਬੇਸ਼ੱਕ ਜਾ ਕੇ ਅਸੀਂ ਚੀਜ਼ਾਂ ਦੇਖਾਂਗੇ ਤਾਂ ਥੋੜ੍ਹਾ ਜਿਹਾ ਮੰਜ਼ਰ ਹੋਰ ਤਰ੍ਹਾਂ, ਪਰ ਜੋ ਇੱਕ ਉਸ ਨਾਂ ਦੀ ਵੁਕਤ ਆ, ਉਸ ਨਾਂ ਦੀ ਮੁਹੱਬਤ ਆ, ਉਹ ਤਾਂ ਮੇਰੇ ਖਿਆਲ ਰਹਿੰਦੀ ਦੁਨੀਆ ਤੱਕ ਸਾਡੇ ਦਿਲ 'ਚੋਂ ਨਹੀਂ ਨਿਕਲ ਸਕਦੀ। ਹਾਂਜੀ ਬਿਲਕੁਲ, ਤੁਸੀਂ ਸਹੀ ਕਿਹਾ। ਮੈਂ ਜਦੋਂ ਮਨੀਸ਼ ਜੀ ਨੇ ਮੇਰੀ ਪੋਇਟਰੀ ਬੋਲੀ ਹੈ, ਰਿਸਾਈਟ ਕੀਤੀ ਹੈ ਨਾ, ਤੇ ਉਦੋਂ ਮੈਨੂੰ ਬਹੁਤ ਸਾਰੇ ਲੋਕ ਮੇਰੇ ਨਾਲ ਜੁੜ ਗਏ ਜੀ। ਉਹਨਾਂ ਵਿੱਚੋਂ ਬਹੁਤ ਸਾਰੇ ਹੁਸ਼ਿਆਰਪੁਰੀ ਹੀ ਸਨ। ਉਹਨਾਂ ਨੂੰ ਇੰਨਾ ਪਤਾ ਲੱਗਾ ਕਿ ਇਹ ਹੁਸ਼ਿਆਰਪੁਰ ਵਾਲਿਆਂ ਦੀ ਕਵਿਤਾ ਹੈ, ਤੇ ਉਹਨਾਂ ਨੇ ਕਿਹਾ ਕਿ ਮੈਡਮ ਭੈਣ ਜੀ ਤੁਸੀਂ ਸਾਡੇ ਹੁਸ਼ਿਆਰਪੁਰ ਦੇ ਹੋ। ਇਸ ਨਾਲ ਹੀ ਉਹ ਮੇਰੇ ਨਾਲ ਜੁੜ ਗਏ, ਸਿਰਫ ਹੁਸ਼ਿਆਰਪੁਰ ਦੇ ਨਾਮ ਨਾਲ। ਹੁਣ ਇੱਕ ਨੇ ਕੀ ਨਾਮ ਹੈ, ਦਿਲਸ਼ਾਦ, ਹਾਂਜੀ ਪ੍ਰੋਫੈਸਰ ਨੇ ਗਵਰਨਮੈਂਟ ਕਾਲਜ ਸ਼ਾਹਕੋਟ ਦੇ। ਅੱਛਾ, ਹਾਂ, ਉਹ ਵੀ ਇਹਨਾਂ ਨੂੰ ਮਿਲਣ ਆਣਗੇ। ਹਾਂਜੀ ਹਾਂਜੀ, ਉਹਨਾਂ ਨੇ ਕਿਹਾ ਤੁਸੀਂ ਹੁਸ਼ਿਆਰਪੁਰ ਦੇ ਹੋ, ਅਸੀਂ ਫਗਵਾੜੇ ਦੇ ਹਾਂ, ਤੁਸੀਂ ਬਸ ਉੱਥੋਂ ਦੀ ਮਿੱਟੀ ਜਾਂ ਉੱਥੋਂ ਦੇ ਲੋਕਾਂ ਨੂੰ ਮਿਲ ਕੇ ਆਣਾ, ਦੇਖੋ ਜਰਾ। ਤੇ ਉਹਨਾਂ ਨੇ ਕਿਹਾ ਮੈਂ ਉੱਥੇ ਗਈ ਵੀ ਹਾਂ, ਪਰ ਮੈਨੂੰ ਨਾ ਉੱਥੇ ਉਹ ਚੀਜ਼ਾਂ ਮਿਲੀਆਂ ਨਹੀਂ ਜਿਹੜੀਆਂ ਉਹ ਚਾਰੇ ਜੇ ਖਾਬ 'ਚ ਸਨ ਜਾਂ ਉਹਨਾਂ ਦੇ ਬਜ਼ੁਰਗ। ਹੁਣ ਉਹਨਾਂ ਨੇ ਕਿਹਾ ਸੀ ਤੁਸੀਂ ਜਾਣਾ, ਮੈਂ ਜਾ ਕੇ ਆਈ, ਪਰ ਮੈਨੂੰ ਉੱਥੇ ਕੋਈ ਇਹੋ ਜਿਹਾ ਬੰਦਾ, ਦੇਖੋ ਜੀ ਉਮਰਾਂ ਨਿਕਲ ਗਈਆਂ, ਉਹ ਬਜ਼ੁਰਗ ਵੀ ਨਹੀਂ ਰਹੇ। ਅੱਜ ਮੈਂ ਮਹਿਸੂਸ ਕਰ ਰਹੀ ਹਾਂ ਕਿ ਮੇਰੇ ਦਾਦਾ ਜੀ ਹੁੰਦੇ, ਮੇਰੇ ਪਾਪਾ ਜੀ ਹੁੰਦੇ, ਸ਼ਾਇਦ ਮੇਰੀ ਖੁਸ਼ੀ ਹੋਰ ਵੀ ਦੁੱਗਣੀ ਹੋ ਜਾਂਦੀ ਕਿ ਮੈਂ ਉਹਨਾਂ ਨੂੰ ਪਤਾ ਲੱਗਦਾ ਸਾਡੇ ਮੁਲਕ ਗਈ। ਉਹਨਾਂ ਨੇ ਹੋਰ ਕਹਿੰਦੇ ਸੀ ਉੱਥੇ ਜਾਈ, ਉਹ ਦੇਖੀ, ਪਰ ਉੱਥੇ ਕੁਝ ਨਹੀਂ ਹੋਣਾ। ਉਹ ਸਿਰਫ ਉਹਨਾਂ ਦੀ ਯਾਦਾਂ ਦੇ ਵਿੱਚੋਂ ਬਣੇ ਹੋਏ ਨੇ ਤਸਵੀਰਾਂ। ਹਾਂ, ਉੱਥੇ ਬਿਲਡਿੰਗ ਉੱਤੇ ਚੜ ਗਈਆਂ, ਦੇਖੋ ਜੀ ਹੁਣ ਉਹ ਅਲੱਗ ਹੋ ਗਈ ਹੈ, ਪਰ ਉਹਨਾਂ ਵਾਸਤੇ ਪਿਕਚਰ ਦਿਮਾਗ 'ਚ ਉਹੀ ਹੈ ਜੇ, ਪਰ ਉਹ ਨਹੀਂ ਹੈਗੇ ਹੁਣ। ਤੇ ਮੈਨੂੰ ਉਹਨਾਂ ਨੂੰ ਵੀ ਮੈਂ ਮਿਸ ਕਰ ਰਹੀ ਹਾਂ ਕਿ ਉਹ ਕਿੰਨੇ ਖੁਸ਼ ਹੁੰਦੇ ਕਿ ਮੈਂ ਜਦੋਂ ਦੱਸਦੀ ਵੀ ਮੈਂ ਪਾਕਿਸਤਾਨ ਦੀ। ਸਾਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਸਾਡੇ ਚੜ੍ਹਦੇ ਪੰਜਾਬ ਤੋਂ ਕੋਈ ਆਇਆ ਹੋਇਆ ਮਹਿਮਾਨ ਸਾਡੇ ਨਾਲ, ਸਾਡੇ ਲੋਕਾਂ ਨਾਲ ਮਿਲ ਕੇ ਇਹ ਕਹਿੰਦਾ ਕਿ ਮੈਨੂੰ ਇਹਨਾਂ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਆ, ਬੜੀ ਮੁਹੱਬਤ ਮਿਲੀ ਆ। ਅਸੀਂ ਦੁਆ ਕਰਾਂਗੇ, ਆਸ ਕਰਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁਹੱਬਤਾਂ ਜਿਹੜੀਆਂ ਦੁੱਗਣੀਆਂ ਚੁਗਣੀਆਂ ਹੋਣ, ਔਰ ਇਹ ਜਿਹੜੇ ਵੀ, ਚਾਹੇ ਤੁਸੀਂ ਹੁਸ਼ਿਆਰਪੁਰੋਂ ਆਏ, ਚਾਹੇ ਜਲੰਧਰੋਂ, ਲੁਧਿਆਣੇ ਤੋਂ, ਜਿੱਥੋਂ ਵੀ, ਸਾਡੇ ਲਈ ਬੜੇ ਸਤਿਕਾਰਯੋਗ ਆ। ਲੇਕਿਨ ਆਪਣੀ ਜਗ੍ਹਾ ਹੁਸ਼ਿਆਰਪੁਰ ਦੀ ਮੁਹੱਬਤ ਆਪਣੀ ਜਗ੍ਹਾ, ਲੇਕਿਨ ਸਾਡੇ ਲਈ ਚੜ੍ਹਦੇ ਪੰਜਾਬ ਤੋਂ ਆਉਣ ਵਾਲਾ ਹਰ ਬੰਦਾ ਜਿਹੜਾ ਨਾ ਉਹ ਬਹੁਤ ਹੀ ਜ਼ਿਆਦਾ ਕਾਬਲੇ ਇਹਤਰਾਮ ਆ। ਅਸੀਂ ਉਹਨਾਂ ਦਾ ਇਸੇ ਤਰ੍ਹਾਂ ਹੀ ਸਤਿਕਾਰ ਕਰਦੇ ਹਾਂ। ਕੋਸ਼ਿਸ਼ ਕਰੀਦੀ ਹੈ ਕਿ ਉਹਨਾਂ ਨੂੰ ਜਿਹੜਾ ਪਾਕਿਸਤਾਨ ਦਾ ਇੱਕ ਪੋਜ਼ੀਟਿਵ ਚਿਹਰਾ ਜਿਹੜਾ ਦਿਖਾਇਆ ਜਾਵੇ। ਤੁਸੀਂ ਅਸਲ ਮੀਡੀਆ ਆ ਜਿਹੜੀ ਅਸਲ ਚੀਜ਼ ਜਾ ਕੇ ਦੱਸਣੀ ਆ। ਇੱਕ ਮੀਡੀਆ ਤਾਰ ਤੋਂ ਪਾਰ ਆ ਜਿਹੜਾ ਮਨਫੀ ਚੀਜ਼ਾਂ ਦੱਸਦਾ। ਇੱਕ ਮੀਡੀਆ ਤੁਸੀਂ ਹੋ ਜਿਹੜੇ ਸਾਡੇ ਕੋਲ ਆ ਕੇ ਬੈਠੇ ਹੋ, ਜਿਨ੍ਹਾਂ ਨੇ ਇਹ ਚੀਜ਼ਾਂ ਦੇਖ ਕੇ, ਜਿਹੜਾ ਬੰਦਾ ਪਾਕਿਸਤਾਨ ਦੇ ਖਿਲਾਫ ਗੱਲ ਕਰਦਾ ਆ, ਉਹ ਸੁਣੀ ਸੁਣਾਈ ਗੱਲ ਕਰਦਾ, ਉਹਨੂੰ ਇੱਕ ਵਾਰੀ ਪਾਕਿਸਤਾਨ ਦਾ ਚੱਕਰ ਲਾਉਣਾ ਚਾਹੀਦਾ ਆ। ਚੱਕਰ ਲਾਏਗਾ, ਉਹਦੀ ਸੋਚ ਬਦਲ ਜਾਏਗੀ। ਉਹ ਕਿਸੇ ਸ਼ੈ ਨਾਲ ਉਹਦੀ ਸੋਚ ਨਹੀਂ ਬਦਲਣੀ ਜਦੋਂ ਤੱਕ ਉਹ ਆਪ ਪਾਕਿਸਤਾਨ 'ਚ ਆ ਕੇ ਗੇੜਾ ਕੱਢ ਨਹੀਂ ਜਾਂਦਾ ਹੈਗਾ। ਤੇ ਤੁਸੀਂ ਅਮਨ ਦੇ ਸਫੀਰ ਹੋ, ਤੁਸੀਂ ਹੁਣ ਜਾ ਕੇ ਕੀ ਆਪਣੀ ਆਵਾਮ ਨੂੰ ਦੱਸੋਗੇ? ਦੇਖੋ ਜੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਦੋਂ ਮੈਂ ਆਉਣਾ ਸੀ ਨਾ, ਮੈਨੂੰ ਬਹੁਤ ਜਣੇ ਰੋਕਿਆ, ਪਾਕਿਸਤਾਨ ਤੂੰ ਇਕੱਲੀ ਚੱਲੀ ਹੈ, ਉੱਥੇ ਤੈਨੂੰ ਕੋਈ ਜਾਣਦਾ ਨਹੀਂ ਹੈ। ਹਾਂ, ਫੇਸਬੁੱਕ ਦੀਆਂ ਗੱਲਾਂ ਹੋਰ ਹੁੰਦੀਆਂ, ਅਤੇ ਮੈਂ ਉਹਨਾਂ ਸਾਰਿਆਂ ਨੂੰ ਕਿਹਾ ਸੀ ਕੋਈ ਗੱਲ ਨਹੀਂ, ਕਿਉਂਕਿ ਮੈਨੂੰ ਕੁਛ ਜਿੰਨਾ ਵੀ ਉਹਨਾਂ ਨਾਲ ਤਾਲਮੇਲ ਹੋਇਆ, ਭਾਈ ਫੋਨ ਹੋਇਆ ਜਾਂ ਕੁਛ ਹੈ, ਅਤੇ ਮੈਨੂੰ ਲੱਗਾ ਨਹੀਂ, ਉਹ ਦੇਖੋ ਮੈਂ ਇੱਥੇ ਆਈ ਹਾਂ, ਮੈਨੂੰ ਇੰਨਾ ਨਿੱਘਾ ਪਿਆਰ ਮਿਲਿਆ, ਮੈਨੂੰ ਇੰਨੇ ਅੱਛੇ ਲੋਕ ਨੇ ਇੱਥੋਂ ਦੇ। ਮੈਂ ਉਹਨਾਂ ਨੂੰ ਕਹਾਂਗੀ ਜਿਹੜੀਆਂ ਤੁਹਾਡੇ ਦਿਲਾਂ ਦੀਆਂ ਕੁੰਡੀਆਂ ਨੇ, ਜਾਂ ਤੁਹਾਡੇ ਅੰਦਰ ਦਾ ਡਰ ਹੈ, ਜਾਂ ਤੁਸੀਂ ਕਿਸੇ ਭੁਲੇਖਿਆਂ 'ਚ ਹੋ, ਇਹਨਾਂ ਨੂੰ ਖਤਮ ਕਰ ਦਿਓ। ਇੱਕ ਇਹੋ ਜਿਹੀ ਸਾਂਝ ਪਾਓ ਕਿ ਕੋਈ ਇਹ ਚੀਜ਼ ਨਹੀਂ ਉਹ ਪਾਕਿਸਤਾਨ ਦੇ ਨੇ, ਇਹ ਅਸੀਂ ਇਨਸਾਨ ਆ, ਔਰ ਬਹੁਤ ਮੁਹੱਬਤ ਵਾਲੇ ਇਨਸਾਨ ਨੇ ਇਹ ਲੋਕ। ਮੈਂ ਤਾਂ ਕਹਿੰਦੀ ਹਾਂ ਬਹੁਤ ਪਿਆਰ ਹੈ, ਔਰ ਸਾਰੇ ਲੋਕਾਂ ਦੇ ਵਿੱਚ ਇਹ ਭਾਵਨਾ ਹੋਣੀ ਚਾਹੀਦੀ। ਅਸੀਂ ਇੱਕ ਹੈਗੇ ਹਾਂ, ਅੱਜ ਵੀ ਦਿਲ ਇੱਕ ਨੇ ਸਾਡੇ। ਬਹੁਤ ਸ਼ੁਕਰੀਆ ਜੀ, ਸਾਡੇ ਮਹਿਮਾਨਾਂ ਨੇ ਬਹੁਤ ਵਧੀਆ ਗੱਲਬਾਤ ਕੀਤੀ ਆ, ਔਰ ਆਉਣ ਵਾਲੇ ਸਮੇਂ 'ਚ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਜਿਹੜੀ ਦੋਵਾਂ ਪੰਜਾਬਾਂ ਦੀ ਮੁਹੱਬਤ ਆ, ਇਹ ਜਿਹੜੀ ਆ ਨਜ਼ਰੇ ਬਦ ਤੋਂ ਵੀ ਬਚਾ ਕੇ ਅੱਲਾਹ ਪਾਕ ਦੀ ਜ਼ਾਤ ਰੱਖੇ, ਔਰ ਇਹਨੂੰ ਇਸੇ ਤਰ੍ਹਾਂ ਹੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਹੋਏ ਇਹ ਚੀਜ਼ਾਂ ਜਿਹੜੀਆਂ ਹੋਰ ਮਜ਼ੀਦ ਨੇੜੇ ਆਉਣ, ਹੋਰ ਬਹੁਤੀਆਂ ਇੱਕ ਦੂਜੇ ਦੇ ਆਪਾਂ ਲਾਗੇ ਹੋਈਏ। ਉਹਦਾ ਇਹੀ ਤਰੀਕਾ ਆ ਕਿ ਆਪਾਂ ਜਿਹੜਾ ਨਾ ਜਿਹੜੀਆਂ ਚੀਜ਼ਾਂ ਦੀ ਗਲਤਫਹਿਮੀ ਪੈਦਾ ਕੀਤੀ ਗਈ, ਉਹਨੂੰ ਕਿਸੇ ਹੱਦ ਤੱਕ ਆਪਾਂ ਦੂਰ ਕਰੀਏ। ਦੂਰ ਹੋਣ ਦਾ ਤਰੀਕਾ ਹੈ, ਜਿਹੜੇ ਬੰਦੇ ਆਏ ਆ ਸਾਡੇ ਚੜ੍ਹਦੇ ਪੰਜਾਬ ਤੋਂ, ਸਾਡੇ ਮਹਿਮਾਨ ਆ, ਇਹਨਾਂ ਨੂੰ ਤੁਸੀਂ ਮਿਲੋ, ਇਹਨਾਂ ਨੂੰ ਪੁੱਛੋ। ਸਾਡੀ ਗੱਲ 'ਤੇ ਵੀ ਇਤਬਾਰ ਨਾ ਕਰੋ, ਤੁਸੀਂ ਪਰਸਨਲੀ ਇਹਨਾਂ ਨੂੰ ਪੁੱਛੋ। ਹੋ ਸਕਦਾ ਇਹ ਤੁਸੀਂ ਸਮਝਦੇ ਹੋ ਕਿ ਪਾਕਿਸਤਾਨ ਆਏ ਆ, ਇਹਨਾਂ ਦੇ ਕੈਮਰਿਆਂ ਮੂਹਰੇ ਬੈਠੇ ਆ, ਇਹ ਗੱਲਾਂ ਬਾਤਾਂ ਇਹਨਾਂ ਦੇ ਹੱਕ 'ਚ ਇਸ ਕਰਕੇ ਕਰ ਰਹੇ, ਲੇਕਿਨ ਤੁਸੀਂ ਜਦੋਂ ਤੁਹਾਡੇ ਮੁਲਕ 'ਚ ਜਾਣ, ਤੁਸੀਂ ਇਹਨਾਂ ਨੂੰ ਪਰਸਨਲੀ ਮਿਲ ਕੇ ਪੁੱਛੋ ਕਿ ਤੁਹਾਡੇ ਨਾਲ ਜੋ ਤੁਸੀਂ ਗੱਲਾਂ ਕੀਤੀਆਂ ਵਾਕਈ ਇੱਦਾਂ ਹੀ ਪੇਸ਼ ਆਏ ਆ ਲੋਕ, ਇਸੇ ਤਰ੍ਹਾਂ ਹੀ ਪਿਆਰ ਮਿਲਿਆ। ਅਤੇ ਮੇਰਾ ਖਿਆਲ ਆ ਕਿ ਜਿਹੜਾ ਇੱਕ ਜ਼ਿੰਦਾ ਦਿਲ ਬੰਦਾ ਜਾਂ ਜਿਹਦੇ ਅੰਦਰ ਇੱਕ ਇਮਾਨ ਦੀ ਥੋੜ੍ਹੀ ਬਹੁਤੀ ਰੱਤੀ ਹੈਗੀ ਆ,
ਉਹ ਸਮਝਦਾ ਕਿਸੇ ਦੇ ਦਰਦ ਨੂੰ ਤੇ ਉਹਦੀ ਸੋਚ ਜ਼ਰੂਰ ਬਦਲੇਗੀ। ਇੱਕ ਪਿੰਡ ਪੰਜਾਬ ਦਾ ਇੱਥੇ ਬੈਠੀ ਗੱਲਬਾਤ ਕਰ ਰਹੀ ਹਾਂ ਔਰ ਮੈਨੂੰ ਲੱਗ ਨਹੀਂ ਰਿਹਾ, ਮੈਂ ਜਿਵੇਂ ਪਹਿਲਾਂ ਕਈ ਵਾਰੀ ਕਹਿ ਚੁੱਕੀ ਹਾਂ, ਇਹ ਮੈਂ ਖੁਸ਼ ਨਸੀਬ ਹਾਂ ਜੀ ਇਹਨਾਂ ਦੇ ਵਿੱਚ ਬੈਠੀ ਹੋਈ ਹਾਂ ਅੱਜ। ਔਰ ਮੇਰੇ ਵੀਰ ਜਿਨ੍ਹਾਂ ਨੇ ਮੇਰੀ ਇੰਟਰਵਿਊ ਲਈ ਹੈ, ਕਿਸਾਨਾ ਸਾਹਿਬ, ਔਰ ਇਹਨਾਂ ਦਾ ਪਿਆਰ ਮੁਹੱਬਤ, ਔਰ ਦੇਖੋ ਇਹ ਖੁਦ ਚਾਹੁੰਦੇ ਨੇ ਕਿ ਜਿਹੜੇ ਤੁਹਾਡੇ ਦਿਲਾਂ 'ਚ ਭਰਮ ਬਣੇ ਹੋਏ ਨੇ ਇਹ ਇੱਕ ਅਮਨ ਇਹੋ ਜਿਹਾ ਹੋਏ, ਲੋਕਾਂ ਦੇ ਮਨ ਦੇ ਵਿੱਚੋਂ ਪਿਆਰ ਬਣੇ। ਇਹ ਬਾਰ-ਬਾਰ ਇੱਕੋ ਹੀ ਗੱਲ ਕਰ ਰਹੇ ਨੇ ਕਿ ਸਾਡਾ ਜਿਹੜਾ ਮਕਸਦ ਹੈ, ਵਾਕਈ ਮਕਸਦ ਨਹੀਂ ਕਹੋ, ਇਹ ਸਾਡੇ ਦਿਲ ਦੀ ਇੱਕ ਧਾਰਨਾ ਕਹਿ ਦਿਓ ਜਾਂ ਵਿਚਾਰ ਕਹਿ ਦਿਓ, ਜਾਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਇੱਕ ਹੋਈਏ। ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀ, ਇਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਔਰ ਪਰਮਾਤਮਾ ਕਰੇ ਇਹ ਅਮਨ ਫਿਰ ਉਹ ਪਹਿਲੇ ਵਰਗਾ ਹੋ ਜਾਏ। ਇਹ 47 ਦੀਆਂ ਗੱਲਾਂ ਇਤਿਹਾਸ ਬਿਲਕੁਲ ਮਿਟ ਕੇ ਇੱਕ ਨਵਾਂ ਇਤਿਹਾਸ ਬਣੇ। ਇਹ ਸਾਡੀ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਵੀ ਹੈ ਤੇ ਇਹਨਾਂ ਵਾਸਤੇ ਸਾਡਾ ਸ਼ੁਭ ਕਾਮਨਾਵਾਂ। ਇਨਸ਼ਾਅੱਲਾ ਜੀ ਕਿਸੇ ਹੋਰ ਨਵੇਂ ਪ੍ਰੋਗਰਾਮ 'ਚ ਕਿਸੇ ਨਵੇਂ ਬਜ਼ੁਰਗ ਦੇ ਨਾਲ, ਕਿਸੇ ਨਵੇਂ ਮਹਿਮਾਨ ਦੇ ਨਾਲ, ਚੜ੍ਹਦੇ ਪੰਜਾਬ ਤੋਂ ਆਏ ਹੋਏ ਕਿਸੇ ਮਹਿਮਾਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ, ਔਰ ਪਾਕਿਸਤਾਨ ਦਾ ਬਿਹਤਰ ਨਕਸ਼ਾ, ਬਿਹਤਰ ਇਮੇਜ ਤੁਹਾਡੇ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਰੱਬ ਰਾਖਾ ਜੀ।